ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਨਾਈ। ਮੂਕ ਉਚ ਰਹੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM। ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਝਕੋਲੇ RAM। ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ ਅਨਤ ਨ ਕਾਹੂ ਡੋਲੇ RAM। ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਹਾਗੜਾ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰ ਤਾਲ ਅੰਦਰ ਸ਼ੰਤਾਂ ਦੀ ਬਾਣੀ ਉਚਾਰਨ ਕਰ ਰਹੇ ਹਨ। ਸ਼ੰਤ ਨਾਮ ਛੰਦ ਦੀ ਚਾਲ ਦਾ ਵੀ ਹੈ। ਸ਼ੰਤ ਤੋਂ ਭਾਵ ਜਸ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਉਚਾਰਨ ਕੀਤਾ ਹੋਇਆ। ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਅਦੁੱਤੀ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਸਤ ਤ੍ਰੈ ਕਾਲ ਬਾਦ ਸੱਚਾ ਸਰੂਪ ਹੈ ਔਰ ਗੁਰ ਚੇਤਨ ਸਰੂਪ ਹੈ। ਪ੍ਰਸਾਦ ਇੱਕ ਰਸ ਰਹਿਣ ਵਾਲਾ ਪ੍ਰਮਾਤਮਾ ਦਾ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਸ਼ੰਤਾਂ ਦੀ ਬਾਣੀ ਪ੍ਰਾਰੰਭ ਕਰਨੇ ਤੋਂ ਪਹਿਲਾਂ ਪ੍ਰਮਾਤਮਾ ਦਾ ਮੰਗਲ ਕੀਤਾ ਹੈ। ਇਹ ਪ੍ਰਾਣਧਾਰੀ ਜੀਵਾ, ਜੇ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਦਰਸਾਏ ਹੋਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਨੂੰ ਪਾ ਸਕੇਗਾ। ਹੋਰ ਕੋਈ ਸੰਸਾਰ ਦੇ ਅੰਦਰ ਐਸਾ ਸਾਧਨ ਨਹੀਂ ਹੈ, ਐਸਾ ਕੋਈ ਦਰ ਨਹੀਂ ਹੈ ਜਿੱਥੇ ਜਾ ਕੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ। ਬਹੁਤਿਆਂ ਦੀ ਪ੍ਰਾਪਤੀ ਹੋ ਜਾਵੇਗੀ, ਬਹੁਤਿਆਂ ਦੇ ਲੜ ਤਾਂ ਲੱਗ ਸਕੇਗਾ, ਪਰ ਇੱਕ ਪਰਮੇਸ਼ਰ ਤੋਂ ਸਖਣਾ ਰਹਿ ਜਾਵੇਗਾ ਜੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਨਾ ਧਾਰਨ ਕੀਤੀ। ਇਸ ਲਈ ਜੀਵਨ ਦੇ ਅੰਦਰ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੀ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਨੀ ਬਹੁਤ ਲਾਹੇਵੰਦ ਹੈ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਨਿਰਦੇਸ਼ਕ ਮੰਗਲ ਕਰਕੇ ਅੱਗੇ ਹੁਣ ਸ਼ਬਦ ਦੀ ਪ੍ਰਾਰੰਭਤਾ ਕਰ ਰਹੇ ਹਨ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਇਹਨਾਂ ਸ਼ਬਦਾਂ ਦੇ ਅੰਦਰ ਬਾਰ-ਬਾਰ ਜਿੰਦੜੀਏ ਇਹ ਸ਼ਬਦ ਆਵੇਗਾ। ਸਾਧ ਸੰਗਤ ਜੀ ਦੇ ਤੋਂ ਭਾਵ ਜਿੰਦ, ਹਿਰਦਾ, ਮਨ, ਜੀਵ ਭਾਵ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਜਸ ਉਚਾਰਨ ਕਰਦੇ ਹੋ, ਆਪਣੀ ਜਿੰਦ ਦੇ ਸੰਬੋਧਨ ਕਰਦੇ ਹੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਮੇਰੀ ਜਿੰਦੇ ਹਰ ਇੱਕ ਥਾਂ ਤੇ ਵਰਤਣ ਵਾਲੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਧਿਆਇਆ ਕਰ। ਧਿਆਨ ਬਿਰਤੀ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰ।
ਜੇ ਧਿਆਨ ਧਾਰਨ ਕਰਨਾ ਹੀ ਹੈ, ਐ ਮੇਰੀ ਜਿੰਦੇ ਪਰਮੇਸ਼ਰ ਦੇ ਨਾਮ ਦਾ ਧਾਰਨ ਕਰ। ਐਵੇਂ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਧਿਆਨ ਭਟਕਦਾ ਰਹਿੰਦਾ ਹੈ। ਦਰ ਦਰ ਤੇ ਬਾਰ-ਬਾਰ ਖਿਨ ਮਾਤਰ ਸਮੇਂ ਵਿੱਚ ਧਿਆਨ ਦੀ ਭਟਕਣਾ ਬਣੀ ਰਹਿੰਦੀ ਹੈ। ਐ ਮੇਰੀ ਜਿੰਦੇ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ। ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕਰਨਾ ਕਰ। ਜੋ ਪ੍ਰਮਾਤਮਾ ਪਾਪ ਕਰਮਾਂ ਦਾ ਹਾਰਕ ਹੈ, ਜਿਸ ਪਰਮੇਸ਼ਰ ਦੇ ਨਾਮ ਨਾਲ ਕੀਤੇ ਹੋਏ ਪੂਰਬਲੇ ਕਰਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ, ਕੀਤੇ ਹੋਏ ਗੁਨਾਹ ਬਖਸ਼ੇ ਜਾਂਦੇ ਐ, ਉਸ ਪਰਮੇਸ਼ਰ ਦਾ ਨਾਮ ਹੈ ਮੇਰੀ ਜ਼ਿੰਦੇ ਧਿਆਉਣਾ ਕਰ। ਗੁਰਮੁਖ ਨਾਮ ਮੋਲੇ RAM। ਫਿਰ ਜਿੰਦ ਵੱਲੋਂ ਸਵਾਲ ਕੀਤਾ ਗਿਆ ਹੈ, ਮਹਾਰਾਜ ਜਿਸ ਪਰਮੇਸ਼ਰ ਦਾ ਨਾਮ ਜਪਣਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਗੁਰਮੁਖ ਨਾਮ ਅਮੋਲੇ RAM। ਉਹ ਅਮੋਲਕ ਪਰਮੇਸ਼ਰ ਦਾ ਨਾਮ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਤੋਂ ਅਮੋਲਕ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਹੈ। ਐਵੇਂ ਨਹੀਂ ਕੰਨਾਂ ਵਿੱਚ ਮੰਤਰ ਲੈ ਲਏ, ਕਿਸੇ ਨੇ ਸਾਧ ਸੰਗਤ ਜੀ ਤਵੀਤ ਬਣਾ ਕਰਕੇ ਗਲ ਦੇ ਵਿੱਚ ਪਾ ਲਏ। ਗਰੀਬ ਨਵਾਜ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ, ਕਿਉਂਕਿ ਕੋਈ ਕਿਸੇ ਤਰ੍ਹਾਂ ਕਰਕੇ ਕਿਸੇ ਤੋਂ ਮੰਤਰ ਲੈ ਲੈਂਦਾ, ਕੋਈ ਕਿਸੇ ਢੰਗ ਤਰੀਕੇ ਦੇ ਨਾਲ ਕਹਿੰਦਾ ਜੀ ਸਾਡੇ ਬਾਬਾ ਜੀ ਨੇ ਨਾਮ ਦਾ ਦਾਨ ਦਿੱਤਾ ਹੈ। ਪਰ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਜੋ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਣਾਲੀ ਚਲਾਈ ਹੈ, ਉਹ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਨਾਮ ਦੀ ਦਾਤ ਮਿਲ ਸਕਦੀ ਹੈ। ਇਸ ਲਈ ਸਿੱਖ ਦਾ ਫਰਜ਼ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਬਿਨਾਂ ਹੋਰ ਕਿਸੇ ਤੋਂ ਨਾਮ ਦੀ ਦਾਤ ਨਾ ਲੈਣਾ ਕਰੇ। ਸਤਿਕਾਰ ਸਭ ਦਾ ਕਰਨਾ ਚਾਹੀਦਾ। ਬੰਦਗੀ ਕਰਨ ਵਾਲੇ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ, ਪਰ ਸਾਧ ਸੰਗਤ ਜੀ ਜੋ ਮਰਜ਼ਾਦਾ ਹੈ, ਜੋ ਸਿੱਖ ਦਾ ਫਰਜ਼ ਬਣਦਾ, ਉਹਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਮਰਜ਼ਾਦਾ ਦੇ ਵਿੱਚ ਰਹਿ ਕਰਕੇ ਵੀ ਸਿੱਖ ਦਾ ਫਰਜ਼ ਬਣਦਾ ਜੀਵਨ ਨਿਰਵਾਹ ਕਰਨੇ ਦਾ। ਇਸ ਲਈ ਮਹਾਰਾਜ ਹਜੂਰ ਉਪਦੇਸ਼ ਦੇ ਰਹੇ ਹਨ, ਗੁਰਮੁਖ ਨਾਮ ਅਮੋਲੇ RAM। ਐ ਮੇਰੀ ਜਿੰਦੇ ਉਹ ਅਮੋਲਕ ਪ੍ਰਮਾਤਮਾ ਦਾ ਨਾਮ ਗੁਰਾਂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ ਹੈ, ਜਾਂ ਫਿਰ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਸਕਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਮੇਰੀ ਜਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਜਿਨ੍ਹਾਂ ਗੁਰਮੁਖਾਂ ਦੇ ਮਿਲਾਪ ਲਈ ਹਰ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ। ਮਹਾਰਾਜ ਉਹਨਾਂ ਗੁਰਮੁਖਾਂ ਦਾ ਮਿਲਾਪ ਜੀਵਨ ਦੇ ਅੰਦਰ ਸਾਨੂੰ ਬਖਸ਼ੋ, ਜਿਨ੍ਹਾਂ ਦੇ ਮਿਲਣੇ ਕਰਕੇ ਮਹਾਰਾਜ ਤੁਹਾਡਾ ਨਾਮ ਚੇਤੇ ਆਵੇ। ਮਾਤਾ ਕਿਤੇ ਐਸੇ ਸਾਖਤ ਪੁਰਸ਼ਾਂ ਦੀ ਖੋਟੀ ਸੰਗਤ ਮਿਲੇ ਜਿਸ ਕਰਕੇ ਨਾਮ ਵਿਸਰ ਜਾਵੇ। ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਜਿੰਦੇ ਪਰਮੇਸ਼ਰ ਦਾ ਨਾਮ ਜਪ। ਹਰ ਰਸ ਬੀਦਾ ਹਰ ਮਨ ਪਿਆਰਾ। ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਵਿੰਨਿਆ ਗਿਆ, ਭਾਵ ਇੱਕ ਮਿਕ ਹੋ ਗਿਆ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਰਸ ਪ੍ਰਾਪਤ ਹੋਇਆ, ਛੱਡਣ ਨੂੰ ਚੇਤੀ ਨਹੀਂ ਕਰਦਾ। ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਾਰ-ਬਾਰ ਮੁਖ ਤੋਂ ਸ਼ਬਦ ਉਚਾਰਨ ਕਰੀ ਜਾਂਦੇ ਹਨ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋਇਆ। ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਰਸ ਮਿਲ ਜਾਂਦਾ, ਉਹਨਾਂ ਨੂੰ ਦੁਨਿਆਵੀ ਰਸ ਨਹੀਂ ਮਨ ਨੂੰ ਚੰਗੇ ਲੱਗਦੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਵਾਹਿਗੁਰੂ ਦਾ ਨਾਮ ਰਸ ਪੀ ਲਿਆ, ਫਿਰ ਦੁਨਿਆਵੀ ਰਸ ਨਹੀਂ ਮਨ ਨੂੰ ਚੰਗੇ ਲੱਗੇ। ਫਿਰ ਸਾਰੇ ਸੰਸਾਰ ਦੇ ਵਿਸ਼ੇ ਰਸਾਂ ਤੋਂ, ਮਾਇਆ ਦੇ ਰਸਾਂ ਤੋਂ ਖਹਿੜਾ ਛੁੱਟ ਗਿਆ, ਆਜ਼ਾਦ ਹੋ ਗਿਆ, ਕੋਈ ਵੀ ਮਨ ਨੂੰ ਚੰਗਾ ਨਹੀਂ ਲੱਗਦਾ। ਐਸਾ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋਇਆ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਨੇ, ਹਰ ਰਸ ਬੀਧਾ ਹਰ ਮਨ ਪਿਆਰਾ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਿਆਰੇ ਪ੍ਰਮਾਤਮਾ ਦੇ ਨਾਮ ਦੇ ਨਾਲ ਚਿੱਤ ਨੂੰ ਜੋੜਿਆ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦਾ ਮਨ
ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਵਿੰਨਿਆ ਗਿਆ ਹੈ। ਮਨ ਹਰ ਰਸ ਨਾਮ ਝਕੋਲੇ RAM। ਉਹ ਮਨ ਕਰਕੇ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਝਕੋਲਦੇ ਰਹਿੰਦੇ ਐ। ਝਕੋਲੇ ਤੋਂ ਭਾਵ ਸਤ ਸੰਗਤ ਜੀ ਰਿੜਕਣਾ ਵੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਇਹਦਾ ਅਰਥ ਰਿੜਕਣਾ ਵੀ ਕੀਤਾ ਹੋਇਆ। ਝਕੋਲਣਾ ਕਿਸੇ ਚੀਜ਼ ਨੂੰ ਬਾਰ-ਬਾਰ ਝਕਝੋਰਨਾ ਵੀ ਕਿਹਾ ਜਾਂਦਾ ਹੈ। ਵੱਖੋ ਵੱਖਰੇ ਇਲਾਕਿਆਂ ਦੀ ਬੋਲੀ ਵੀ ਹੈ। ਕਿਸੇ ਇਲਾਕੇ ਵਿੱਚ ਝਕਝੋਰਨਾ ਵੀ ਕਿਹਾ ਜਾਂਦਾ ਰਿੜਕਣੇ ਨੂੰ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਰਿੜਕਣਾ, ਦਹੀਂ ਨੂੰ ਰਿੜਕਣਾ ਪਾ ਕਰਕੇ ਫਿਰ ਉਹਦੇ ਤੋਂ ਮੱਖਣ ਕੱਢਿਆ ਜਾਂਦਾ, ਤੱਤ ਨਿਕਲਦਾ, ਥੰਧਿਆਈ ਪ੍ਰਗਟ ਕੀਤੀ ਜਾਂਦੀ ਹੈ। ਪਰ ਉਹ ਸਾਰੀ ਜਿਹੜੀ ਥੰਧਿਆਈ ਹੈ, ਸਤ ਸੰਗਤ ਜੀ ਤੱਤ ਹੈ, ਉਹ ਸਾਰਾ ਕੁਝ ਦੁੱਧ ਤੋਂ ਹੀ ਪ੍ਰਗਟ ਹੁੰਦਾ ਹੈ। ਪਰ ਜੇ ਕਿਸੇ ਨੂੰ ਜਾਚ ਹੋਵੇ ਤਾਂ ਹੀ ਪ੍ਰਗਟ ਕਰ ਸਕਦਾ ਹੈ, ਤਾਂ ਹੀ ਦੁੱਧ ਦੇ ਵਿੱਚੋਂ ਥੰਧਿਆਈ ਨੂੰ ਸਤ ਸੰਗਤ ਜੀ ਬਾਹਰ ਕੱਢ ਸਕਦਾ ਹੈ। ਦੁੱਧ ਦੇ ਕਣ ਦੇ ਵਿੱਚ ਭਾਵੇਂ ਥੰਧਿਆਈ ਸਮਾਈ ਹੈ, ਪਰ ਬੇਸਮਝ ਮਨੁੱਖ ਨਹੀਂ ਜਾਣ ਸਕਦਾ ਕਿ ਇਹਦੇ ਵਿੱਚ ਥੰਧਿਆਈ ਹੈ, ਇਹਦੇ ਵਿੱਚ ਘਿਓ ਕਣ ਦੇ ਵਿੱਚ ਸਮਾਇਆ ਹੋਇਆ ਹੈ। ਜੇ ਕਿਤੇ ਥੋੜੀ ਜਿਹੀ ਸਿੱਖਿਆ ਲੈ ਲਵੇ ਕਿਸੇ ਸੂਝਵਾਨ ਸਿਆਣੇ ਪੁਰਖ ਤੋਂ ਕਿ ਪਹਿਲਾਂ ਇਸ ਦੁੱਧ ਨੂੰ ਉਬਾਲ, ਦੁੱਧ ਨੂੰ ਕਾੜ ਕਰਕੇ ਫਿਰ ਬਾਅਦ ਵਿੱਚ ਇਹਨੂੰ ਠੰਡਾ ਕਰਕੇ ਜਾਗ ਲਾ, ਫਿਰ ਬਾਅਦ ਵਿੱਚ ਰਿੜਕਣਾ ਪਾਉਣਾ ਕਰ, ਮੱਖਣ ਨਿਕਲੇਗਾ। ਫਿਰ ਉਸ ਮੱਖਣ ਨੂੰ ਗਰਮ ਕੀਤਾ ਜਾਂਦਾ ਹੈ ਤੇ ਸਾਧ ਸੰਗਤ ਜੀ ਫਿਰ ਉਹਦੇ ਵਿੱਚੋਂ ਥੰਧਿਆਈ ਭਾਵ ਘਿਓ ਪ੍ਰਗਟ ਹੁੰਦਾ ਹੈ। ਮੂਲ ਰੂਪ ਤੇ ਦੁੱਧ ਹੀ ਹੈ ਨਾ, ਦੁੱਧ ਤੋਂ ਹੀ ਸਾਰਾ ਕੁਝ ਬਣਿਆ। ਦੁੱਧ ਨੂੰ ਉਬਾਲਿਆ, ਫਿਰ ਜਾਗ ਲਾਈ, ਫਿਰ ਦਹੀਂ ਬਣਿਆ, ਫਿਰ ਉਹਨੂੰ ਰਿੜਕਿਆ ਹੈ। ਇਸ ਪ੍ਰਕਾਰ ਮੱਖਣ ਬਣਿਆ। ਫਿਰ ਅਖੀਰ ਤੇ ਜਾ ਕਰਕੇ ਜਿਹੜਾ ਤੱਤ ਥੰਧਿਆਈ ਦਾ ਨਿਕਲਿਆ ਹੈ ਤੇ ਮੂਲ ਰੂਪ ਉਹਦਾ ਦੁੱਧ ਹੀ ਹੈ। ਪਰ ਇੰਨੀ ਦੂਰ ਤੱਕ ਉਹ ਪਹੁੰਚ ਸਕਦਾ ਜਿਹਨੂੰ ਕਦਰ ਹੁੰਦੀ ਹੈ, ਜਿਸ ਨੂੰ ਚੀਜ਼ ਦੀ ਕਦਰ ਹੈ, ਜਿਹਨੂੰ ਲੋੜ ਹੈ। ਇਹ ਵੀ ਨਾਲ ਵਿਚਾਰ ਹੈ ਕਿ ਜਿਸ ਮਨੁੱਖ ਨੂੰ ਕਦਰ ਨਾ ਹੋਵੇ, ਆਲਸੀ ਹੋਵੇ, ਉਹ ਕਹਿੰਦਾ ਛੱਡ ਖੈੜਾ, ਕੀ ਲੈਣਾ ਇਸ ਦੇ ਵਿੱਚੋਂ ਥੰਧਿਆਈ ਨੂੰ ਕੱਢ ਕੇ। ਅਵਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਸਮਝ ਹੈ ਕਿ ਕਿਵੇਂ ਇਹਦੇ ਵਿੱਚੋਂ ਤੱਤ ਨੂੰ ਕੱਢਿਆ ਜਾ ਸਕਦਾ। ਜੇ ਪਤਾ ਵੀ ਹੈ, ਆਲਸ ਕਰਦਾ ਹੈ, ਉਹ ਵੀ ਸਾਧ ਸੰਗਤ ਜੀ ਥੰਧਿਆਈ ਨਹੀਂ ਪ੍ਰਾਪਤ ਕਰ ਸਕੇਗਾ ਦੁੱਧ ਦੇ ਵਿੱਚੋਂ। ਕਿ ਇੰਨੀ ਮਿਹਨਤ ਕਿਉਂ ਕਰਨੀ ਹੈ, ਛੱਡ ਖੈੜਾ, ਕੀ ਲੈਣਾ ਇਸ ਥੰਧਿਆਈ ਤੋਂ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਜੀਵਾਂ ਦੀ ਹਾਲਤ ਹੈ। ਸਾਧ ਸੰਗਤ ਜੀ ਹਿਰਦਾ ਰੂਪੀ ਭਾਂਡਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਆਇਆ ਨਾ, ਹਰ ਰਸ ਨਾਮ ਝਕੋਲੇ RAM। ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਵਿੰਨਿਆ ਗਿਆ, ਹਰ ਸਮੇਂ ਵਾਹਿਗੁਰੂ 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 ਸ਼ਬਦ ਉਚਾਰਨ ਕਰਕੇ ਰੱਖਦੇ ਐ। ਸਾਧ ਸੰਗਤ ਜੀ ਹਿਰਦੇ ਰੂਪ ਭਾਂਡੇ ਵਿੱਚ ਨਾ ਗੁਰਮੁਖਾਂ ਨੇ ਨਾਮ ਰੂਪੀ ਦੁੱਧ ਪਾਇਆ ਹੋਇਆ, ਔਰ ਇਸੇ ਪ੍ਰਕਾਰ ਸਤਿਗੁਰਾਂ ਦੀ ਸਿੱਖਿਆ ਰੂਪੀ ਇਹਨੂੰ ਜਾਗ ਲਗਾਈ ਹੋਈ ਹੈ। ਬ੍ਰਹਮਾਨੰਦ ਰੂਪੀ ਪ੍ਰਚੰਡ ਸ਼ਬਦ ਦੇ ਨਾਲ ਇਸ ਨੂੰ ਉਬਾਲਣਾ ਕੀਤਾ ਹੈ। ਹਿਰਦੇ ਰੂਪ ਭਾਂਡੇ ਵਿੱਚ ਇਸ ਦੁੱਧ ਨੂੰ ਪਾਇਆ, ਸਿੱਖਿਆ ਰੂਪੀ ਜਾਗ ਲਗਾਈ ਹੋਈ ਹੈ। ਫਿਰ ਸਾਧ ਸੰਗਤ ਜੀ ਵਿਚਾਰ ਰੂਪੀ ਰਿੜਕਣਾ ਪਾਇਆ। ਵਿਚਾਰ ਰੂਪੀ ਰਿੜਕਣਾ ਪਾਉਣ ਤੋਂ ਬਾਅਦ ਵਿੱਚ ਗਿਆਨ ਰੂਪੀ ਦੇ ਵਿੱਚੋਂ ਮੱਖਣ ਪ੍ਰਾਪਤ ਹੋਇਆ, ਤੇ ਮੱਖਣ ਤੋਂ ਬਾਅਦ ਬ੍ਰਹਮ ਗਿਆਨ ਰੂਪੀ ਜਿਹੜਾ ਤੱਤ ਹੈ, ਥੰਧਿਆਈ ਹੈ, ਭਾਵ ਪਰਮੇਸ਼ਰ ਦਾ ਸਰੂਪ ਹੈ, ਥੰਧਿਆਈ ਦੀ ਤਰ੍ਹਾਂ ਹੈ। ਬੜਾ ਔਖਾ ਹੈ। ਆਲਸੀ ਮਨੁੱਖ ਨਹੀਂ ਕਹੇਗਾ ਕਿ ਮੈਂ ਕੀ ਲੈਣਾ ਉਸ ਰੱਬ ਤੋਂ। ਬੜਾ ਔਖਾ ਹੈ ਨਾਮ ਜਪਣਾ, ਬੜੀ ਔਖੀ ਹੈ ਸ਼ਬਦ ਦੀ ਵਿਚਾਰ ਕਰਨੀ, ਨਹੀਂ ਇਹਦੇ ਤੱਕ ਪਹੁੰਚਿਆ ਜਾਂਦਾ। ਪਰ ਜਿਨ੍ਹਾਂ ਨੂੰ ਕਦਰ ਹੈ, ਪਤਾ ਨਹੀਂ ਬੇਅੰਤੀ ਜਨਮ ਹੋ ਗਏ ਨੇ ਪਰਮਾਤਮਾ ਤੋਂ ਵਿਛੜਿਆ ਹੋਇਆ, ਵਿਛੋੜੇ ਦਾ ਦੁੱਖ ਹੈ ਜਿਨ੍ਹਾਂ ਨੂੰ ਅਹਿਸਾਸ ਹੈ, ਉਹ ਬਾਰ-ਬਾਰ ਯਤਨ ਕਰਦੇ ਹੈ ਕਿ ਇੱਕ ਨਾ ਇੱਕ ਦਿਨ ਪਰਮਾਤਮਾ ਤੱਕ ਪਹੁੰਚਾਂਗੇ। ਬਾਰ-ਬਾਰ ਸ਼ਬਦ ਦੀ ਵਿਚਾਰ ਕਰਦੇ ਹੈ, ਵਿਚਾਰ ਰੂਪੀ ਰਿੜਕਣਾ ਪਾ ਹੀ ਛੱਡਦੇ ਨੇ ਹਰ ਸਮੇਂ ਆਪਣੇ ਹਿਰਦੇ ਦੇ ਅੰਦਰ। ਇੱਕ ਨਾ ਇੱਕ ਦਿਨ ਉਹ ਪਰਮਾਤਮਾ ਦੇ ਸਰੂਪ ਰੂਪੀ ਤੱਤ ਨੂੰ, ਥੰਧਿਆਈ ਨੂੰ ਪ੍ਰਗਟ ਕਰ ਹੀ ਲੈਂਦੇ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਵਿੰਨਿਆ ਗਿਆ। ਐ ਗੁਰਸਿੱਖੋ, ਹਰ ਰਸ ਨਾਮ ਝਕੋਲੇ ਨਾਮ। ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਝਕੋਲੇ ਭਾਵ ਇੱਕ ਮਿਕ ਹੋ ਕਰਕੇ ਰਹਿੰਦੇ ਹੈ।
ਹਰ ਸਮੇਂ ਪਰਮੇਸ਼ਰ ਦੇ ਨਾਮ ਨੂੰ ਝਕੋਲਦੇ ਰਹਿੰਦੇ ਐ, ਵਿਚਾਰਦੇ ਰਹਿੰਦੇ ਐ। ਪ੍ਰਮਾਤਮਾ ਦੇ ਨਾਮ ਦੇ ਗੁਣਾਂ ਨੂੰ, ਹਰ ਸਮੇਂ ਪ੍ਰਤਾਪ ਨੂੰ, ਹਰ ਸਮੇਂ ਵਿਚਾਰਾਂ ਕਰਦੇ ਰਹਿੰਦੇ ਐ ਕਿ ਵਾਹਿਗੁਰੂ ਜੀ ਦਾ ਨਾਮ ਬੜਾ ਪ੍ਰਤਾਪੀ ਹੈ। ਪਰਮੇਸ਼ਰ ਦੇ ਨਾਮ ਜੈਸੀ ਸ਼ਕਤੀ ਕਿਸੇ ਵੀ ਦੁਨੀਆ ਦੇ ਸਾਧਨ ਵਿੱਚ ਨਹੀਂ ਹੈ। ਪਰਮਾਤਮਾ ਦੇ ਨਾਮ ਜੈਸਾ ਸੁਖ ਕਿਸੇ ਵੀ ਸੰਸਾਰ ਦੇ ਸਾਧਨ ਵਿੱਚ, ਕਿਸੇ ਵੀ ਮਾਇਆ ਦੇ ਸੁੱਖਾਂ ਵਿੱਚੋਂ ਨਹੀਂ ਪ੍ਰਾਪਤ ਹੋਣ ਵਾਲਾ ਹੈ। ਇਸ ਪ੍ਰਕਾਰ ਵਿਚਾਰਾਂ ਕਰ ਕਰਕੇ ਗੁਰਮੁਖ ਜਨ ਹਰ ਸਮੇਂ ਵਾਹਿਗੁਰੂ ਦੇ ਨਾਮ ਦੇ ਨਾਲ ਮਿਲੇ ਰਹਿੰਦੇ ਹਨ। ਚਿਤ ਬਿਰਤੀ ਨੂੰ ਸ਼ਬਦ ਦੇ ਨਾਲ ਹੀ ਜੋੜ ਕੇ ਰੱਖਦੇ ਹਨ। ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਗੁਰਮਤਿ ਦੁਆਰਾ ਆਪਣੇ ਮਨ ਨੂੰ ਟਿਕਾਉਣਾ ਕਰ। ਸਾਧ ਸੰਗਤ ਜੀ, ਮਨੁੱਖ ਕਦੇ ਤਾਂ ਮਨਮਤਾਂ ਕਰਦਾ ਹੈ, ਕਦੇ ਅਨਮਤੀਆਂ ਦੀ ਖੋਟੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਔਰ ਇਸ ਪ੍ਰਕਾਰ ਕਦੇ ਕੁਮਤ ਖੋਟੀ ਮਤ ਧਾਰਨ ਕਰ ਲੈਂਦਾ, ਕਦੇ ਅਨਮਤਾਂ ਦਾ ਧਾਰਨੀ ਬਣ ਜਾਂਦਾ, ਕਦੇ ਮਨਮਤਾਂ ਕਰਦਾ ਰਹਿੰਦਾ ਹੈ। ਗੁਰਮਤਿ ਧਾਰਨ ਕਰਨੇ ਤੋਂ ਬਹੁਤ ਅਵੇਸਲਾ ਹੋ ਕਰਕੇ ਰਹਿੰਦਾ। ਤੇ ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕੀਤਾ ਹੈ, ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ, ਉਹਨਾਂ ਦਾ ਮਨ ਕਦੇ ਵੀ ਚਲਾਈਮਾਨ ਨਹੀਂ ਹੋਇਆ। ਉਹਨਾਂ ਦਾ ਮਨ ਨਹੀਂ ਕਦੇ ਫਿਰ ਭਟਕਿਆ, ਜਿਨ੍ਹਾਂ ਨੇ ਗੁਰਮਤਿ ਦੇ ਧਾਰਨੀ ਬਣਨਾ ਕੀਤਾ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ੍ਰੇਸ਼ਟ ਮਤ ਪ੍ਰਾਪਤ ਕਰ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੰਗੀ ਸ੍ਰੇਸ਼ਟ ਮਤ ਦੁਆਰਾ ਉਹਨਾਂ ਦਾ ਮਨ ਟਿਕਿਆ ਰਹਿੰਦਾ, ਕਦੇ ਵੀ ਭਟਕਦਾ ਨਹੀਂ ਹੈ। ਹਜੂਰ ਦੇ ਬਚਨ ਹਨ, ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਇਦਾਂ ਸੁਬੇਰ ਪਰਬਤ ਦੀ ਤਰ੍ਹਾਂ ਮਨ ਨੂੰ ਇੰਨਾ ਸਾਧ ਸੰਗਤ ਜੀ ਬਲਵਾਨ, ਇੰਨਾ ਭਾਰਾ ਬਣਾ ਦਿੰਦੀ ਹੈ। ਭਾਵੇਂ ਜਿੰਨੇ ਮਰਜ਼ੀ ਵਿਸ਼ਿਆਂ ਦੇ ਵਿਕਾਰਾਂ ਦੇ ਝੱਖੜ ਝੁੱਲਦੇ ਰਹਿਣ, ਜਿੰਨੇ ਮਰਜ਼ੀ ਮਾਇਆ ਦੇ ਝੱਖੜ ਝੁੱਲਦੇ ਰਹਿਣ, ਵਿਕਾਰਾਂ ਦੀ ਹਨੇਰੀ ਵਗਦੀ ਰਹੇ, ਪਰ ਮਨ ਨਹੀਂ ਕਦੇ ਵੀ ਡਾਵਾਂਡੋਲ ਹੁੰਦਾ। ਮਨ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਹੀ ਹੋ ਕਰਕੇ ਰਹਿੰਦਾ ਹੈ। ਜਦੋਂ ਮਹਾਰਾਜ ਸਿਵ ਜੀ ਦੀ ਮੱਤ ਧਾਰਨ ਕਰਦਾ ਹੈ, ਮਨਮਤਾਂ ਕਰਨੀਆਂ ਛੱਡ ਦਿੰਦਾ ਹੈ, ਖੋਟੀ ਮਤ ਦਾ ਤਿਆਗ ਕਰ ਦਿੰਦਾ ਹੈ, ਅਨਮਤਾਂ ਨੂੰ ਕਦੇ ਵੀ ਜੀਵਨ ਵਿੱਚ ਧਾਰਨ ਨਹੀਂ ਕਰਦਾ, ਤਾਂ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ, ਜੇ ਮਨ ਨੂੰ ਟਿਕਾਉਣਾ ਚਾਹੁੰਦੀ ਆ ਨਾ, ਤਾਂ ਗੁਰਮਤਿ ਨੂੰ ਧਾਰਨ ਕਰ। ਹੇ ਪ੍ਰਾਣਾ ਧਾਰੇ ਜੀਵ, ਗੁਰੂ ਕੀ ਮੱਤ ਲਈ ਤੋਂ ਬਿਨਾਂ ਕਦੇ ਮਨ ਨੂੰ ਇਕਾਗਰ ਕੀਤਾ ਹੀ ਨਹੀਂ ਜਾ ਸਕਦਾ। ਬਹੁਤ ਸੰਸਾਰ ਦੇ ਅੰਦਰ ਸਾਧਨ ਹਨ, ਕਈ ਤਰ੍ਹਾਂ ਦੇ ਸੰਸਾਰ ਭਰ ਦੇ ਅੰਦਰ ਸਾਧਨ ਸਾਧੇ ਜਾਂਦੇ ਆ, ਤਮਾਮ ਕਰਨ ਵਾਲੇ ਸਾਧਨਾਂ ਦੇ ਜੀਵ ਹਨ। ਪਰ ਸਾਧ ਸੰਗਤ ਜੀ, ਜਿਹੜੀ ਚਿੱਤ ਦੀ ਇਕਾਗਰਤਾ ਹੈ, ਮਨ ਨੂੰ ਪੂਰੀ ਤਰ੍ਹਾਂ ਜਿਹੜਾ ਟਿਕਾਉਣਾ ਹੈ, ਗੁਰਮਤਿ ਤੋਂ ਬਿਨਾਂ ਨਹੀਂ ਕਦੇ ਵੀ ਟਿਕਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਤ ਧਾਰਨ ਕੀਤੀ ਹੈ, ਉਹਨਾਂ ਦਾ ਭਟਕਦਾ ਹੋਇਆ ਮਨ ਟਿਕਿਆ ਹੈ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ, ਐ ਜਿੰਦੇ ਮਨ ਨੂੰ ਟਿਕਾਉਣ ਦੇ ਵਾਸਤੇ ਗੁਰੂ ਕੀ ਮਤ ਧਾਰਨ ਕਰ। ਆਨਤ ਨਾ ਕਾਹੂ ਡੋਲੇ RAM। ਫਿਰ ਤੇਰਾ ਮਨ ਅਨੰਤ ਹੋਰ ਪਦਾਰਥਾਂ ਨੂੰ ਦੇਖ ਕਰਕੇ ਕਦੇ ਡੋਲੇਗਾ ਨਹੀਂ। ਪਰਾਏ ਰੂਪ ਨੂੰ, ਪਰਾਇਆ ਧਨ ਦੇਖ ਕਰਕੇ ਕਦੇ ਡੋਲੇਗਾ ਨਹੀਂ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਤ ਹੈ, ਐਸੀ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਗੁਰਮਤ ਹੈ। ਮਨ ਕਦੇ ਵੀ ਡਾਵਾਂਡੋਲ ਨਹੀਂ ਹੁੰਦਾ। ਭਾਵੇਂ ਸਾਧ ਸੰਗਤ ਜੀ ਛੋਟੀ ਆਰਬਲਾ ਵੀ ਹੋਵੇ, ਭਾਵੇਂ ਵਡੇਰੀ ਆਰਬਲਾ ਹੋਵੇ, ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਮਤ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦਾ ਮਨ ਨਾ ਤਾਂ ਕਿਸੇ ਲਾਲਚ ਅਧੀਨ ਹੋ ਕਰਕੇ ਡੋਲਦਾ ਹੈ, ਨਾ ਸਾਧ ਸੰਗਤ ਜੀ ਸੰਸਾਰ ਦੇ ਸੁੱਖਾਂ ਨੂੰ ਦੇਖ ਕਰਕੇ ਮਨ ਡਗਮਗਾਉਂਦਾ ਹੈ। ਐਸੇ ਹਿਰਦੇ ਦੀ ਉਹਨਾਂ ਦੀ ਅਡੋਲਤਾ ਬਣ ਜਾਂਦੀ ਹੈ। ਸਾਧ ਸੰਗਤ ਜੀ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਕਿੰਨੇ ਲਾਲਚ ਦਿੱਤੇ ਗਏ ਸਨ ਵਜ਼ੀਰ ਖਾਨ ਵੱਲੋਂ। ਭਰੀ ਹੋਈ ਕਚਹਿਰੀ ਦੇ ਵਿੱਚ ਕਿੰਨੇ ਲਾਲਚ ਦਿੱਤੇ ਗਏ ਸਭ ਤੋਂ ਪਹਿਲਾਂ, ਪਰ ਸਾਹਿਬਜ਼ਾਦਿਆਂ ਜੀ ਨੇ ਜੁੱਤੀ ਦੀ ਨੋਕ ਦੇ ਨਾਲ ਸਾਰੇ ਦਿੱਤੇ ਹੋ ਲਾਲਚ ਠੁਕਰਾ ਦਿੱਤੇ ਸਨ, ਕਿਉਂਕਿ ਗੁਰੂ ਕੀ ਮੱਤ ਧਾਰਨ ਕੀਤੀ ਹੋਈ ਸੀ ਜੀਵਨ ਅੰਦਰ। ਨਾ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਮੌਤ ਡਰਾ ਸਕਦੀ ਹੈ, ਕਿਸੇ ਪ੍ਰਕਾਰ ਦਾ ਡਰ ਵੀ ਉਹਨਾਂ ਦੇ ਮਨ ਵਿੱਚ ਨਹੀਂ ਰਹਿੰਦਾ।
ਨਾ ਕਿਸੇ ਲਾਲਚ ਅਧੀਨ ਹੋ ਕਰਕੇ ਉਹਨਾਂ ਦਾ ਮਨ ਚਿੱਤ ਜਿਹੜਾ ਡੋਲਣਾ ਕਰਦਾ ਹੈ, ਐਸੀ ਹਿਰਦੇ ਦੀ ਅਡੋਲਤਾ ਬਣ ਜਾਂਦੀ ਹੈ। ਔਰ ਜੇ ਵਡੇਰੀ ਉਮਰ ਦੀ ਸਾਧ ਸੰਗਤ ਜੀ ਗੱਲ ਕਰਦੇ ਹਾਂ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਸਾਧ ਸੰਗਤ ਜੀ ਹਿੰਦੁਸਤਾਨ ਦੀਆਂ ਬਹੁ ਬੇਟ ਦੀਆਂ ਇੱਜ਼ਤਾਂ ਨੂੰ ਬਚਾਵਣਾ ਕੀਤਾ ਨਾ ਖਾਲਸੇ ਨੇ, ਤੇ ਸਾਧ ਸੰਗਤ ਜੀ ਉਸ ਸਮੇਂ ਇੱਕ ਰਾਜੇ ਦੀ ਪੁੱਤਰੀ ਹੈ, ਇੰਨਾ ਜ਼ਿਆਦਾ ਸੁੰਦਰ ਸਰੂਪ ਸੀਗਾ ਕਿ ਕੋਈ ਵੀ ਉਸ ਨੂੰ ਦੇਖ ਲੈਂਦਾ ਚਿੱਤ ਲੁਭਾਇਮਾਨ ਹੋ ਜਾਂਦਾ, ਚਿੱਤ ਉਹਦਾ ਸਥਿਰ ਨਹੀਂ ਸੀਗਾ ਰਹਿੰਦਾ। ਤੇ ਸਾਧ ਸੰਗਤ ਜੀ ਸਿੰਘਾਂ ਨੇ ਵਿਚਾਰ ਕੀਤੀ, ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸੇਵਾ ਲਾਈ ਗਈ ਕਿ ਇਹ ਉਸ ਰਾਜੇ ਦੇ ਘਰ ਦੀ ਧੀ ਨੂੰ, ਦੀ ਪੁੱਤਰੀ ਨੂੰ ਪਹੁੰਚਾ ਕਰਕੇ ਆਉਣਾ ਕਰੋ, ਤੁਹਾਡੇ ਤੋਂ ਬਿਨਾਂ ਸੇਵਾ ਕੋਈ ਨਹੀਂ ਕਰ ਸਕਦਾ। ਤੇ ਸਾਧ ਸੰਗਤ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਸਮੇਂ ਉਸ ਰਾਜੇ ਦੇ ਘਰ ਦੇ ਵਿੱਚ ਪੁੱਤਰੀ ਨੂੰ ਛੱਡ ਕਰਕੇ ਆਏ, ਤੇ ਜਦੋਂ ਵਾਪਸ ਆਏ ਸਿੰਘਾਂ ਨੇ ਬੇਨਤੀ ਕੀਤੀ ਹੈ, ਬਾਬਾ ਜੀ ਤੁਹਾਡਾ ਚਿੱਤ ਜਿਹੜਾ ਸੀਗਾ ਡੋਲਿਆ ਨਹੀਂ? ਕਹਿੰਦੇ ਹਰ ਸਮੇਂ ਨਿਤਨੇਮ ਗੁਰਬਾਣੀ ਪੜ੍ਹਨ ਦੇ ਵਿੱਚ ਚਿੱਤ ਨੂੰ ਲਗਾ ਕਰਕੇ ਰੱਖਦੇ ਸਾਂ, ਇਹ ਚਿੱਤ ਕਿਵੇਂ ਡੁੱਲ ਜਾਂਦਾ? ਕਹਿੰਦੇ ਸਾਨੂੰ ਆਪਣੇ ਨਿਤਨੇਮ ਦਾ ਫਿਕਰ ਸੀਗਾ, ਗੁਰਬਾਣੀ ਪੜ੍ਹਦੇ ਰਹੇ, ਸ਼ਬਦ ਦਾ ਅਭਿਆਸ ਕਰਦੇ ਰਹੇ, ਚਿੱਤ ਕਿਵੇਂ ਡੁੱਲ ਜਾਣਾ ਸੀਗਾ। ਇਸ ਕਰਕੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਮਨ ਅਨੰਤ ਨਾ ਕਾਹੂ ਡੋਲੇ RAM, ਐ ਮੇਰੀ ਜਿੰਦੇ ਮਨ ਕਦੇ ਵੀ ਡੋਲੇਗਾ ਨਹੀਂ ਜੇ ਗੁਰਮਤਿ ਨੂੰ ਧਾਰਨ ਕਰ ਲਵੇ। ਕਿਉਂਕਿ ਮਨ ਮਤਾ ਜਾਂ ਅਨਮਤ ਜਾਂ ਖੋਟੀ ਮਤ ਨੂੰ ਧਾਰਨ ਕਰਨਾ, ਜੇ ਖੋਟੀ ਮਤ ਧਾਰਨ ਕਰ ਲਈ ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਧਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ, ਫਿਰ ਵੀ ਤੇਰੇ ਤੋਂ ਪ੍ਰਮਾਤਮਾ ਦੀ ਭਗਤੀ ਨਹੀਂ ਹੋਣੀ। ਅਨਮਤਾਂ ਨੂੰ ਧਾਰਨ ਕਰ ਲਿਆ ਤਾਂ ਵੀ ਪ੍ਰਮਾਤਮਾ ਦੀ ਭਗਤੀ ਨਹੀਂ ਹੋਣੀ, ਜੇ ਕਰੇਗਾ ਵੀ ਤੇ ਮਨ ਵਿੱਚ ਸ਼ੰਕੇ ਪੈਦਾ ਹੋਣਗੇ। ਮਨ ਮਤਾਂ ਦੇ ਨਾਲ ਤਾਂ ਥੋੜੀ ਜਿੰਨੀ ਵੀ ਭਗਤੀ ਨਹੀਂ ਕਰ ਸਕੇਗਾ, ਮਨ ਨਹੀਂ ਚੰਗੇ ਪਾਸੇ ਲੱਗਣ ਨੂੰ ਤਿਆਰ ਹੁੰਦਾ, ਹਰ ਸਮੇਂ ਗਿਰਾਵਟ ਵਾਲੇ ਪਾਸੇ ਭੱਜ ਕੇ ਜਾਂਦਾ ਹੈ। ਇਸ ਲਈ ਜੀਵਨ ਦੇ ਅੰਦਰ ਸਭ ਤੋਂ ਲਾਹੇਵੰਦ ਤੇ ਪਰਮ ਦਾਤ ਇਹ ਗੁਰਮਤਿ ਦੀ ਹੈ। हे ਜਿੰਦੇ ਗੁਰਮਤਿ ਨੂੰ ਧਾਰਨ ਕਰ, ਮਨ ਕਦੇ ਵੀ ਹੋਰ ਪਾਸੇ ਭਟਕੇਗਾ ਨਹੀਂ। ਮਨ ਚਿੰਦੜਾ ਫਲ ਪਾਇਆ ਹਰ ਪ੍ਰਭ। ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਆ, ਉਹਨਾਂ ਗੁਰਮੁਖ ਪਿਆਰਿਆਂ ਨੇ ਮਨ ਇੱਛਤ ਫਲ ਪਾ ਲਏ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਨ ਵਾਲੇ ਗੁਰਮੁਖਾਂ ਨੇ ਮਨ ਇੱਛਤ ਫਲ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਪਾ ਲਿਆ ਹੈ। ਗੁਣ ਨਾਨਕ ਬਾਣੀ ਬੋਲੇ RAM। ਜਿਨ੍ਹਾਂ ਨੇ ਹਿਰਦੇ ਅੰਦਰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲੀ ਪਰਮੇਸ਼ਰ ਦੀ ਨਾਮ ਬਾਣੀ ਆਪਣੀ ਰਸਨਾ ਤੋਂ ਬੋਲੀ ਹੈ, ਹਰ ਸਮੇਂ ਵਾਹਿਗੁਰੂ 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 ਸ਼ਬਦ ਦਾ ਅਭਿਆਸ ਕਰਦੇ ਐ। ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਗੁਣਵਾਨ ਬਣ ਜਾਂਦੇ, ਔਗੁਣਾਂ ਦਾ ਤਿਆਗ ਕਰ ਦਿੰਦੇ, ਸ਼ੁਭ ਗੁਣਾਂ ਦੇ ਧਾਰਨੀ ਬਣ ਜਾਂਦੇ। ਉਹ ਔਗੁਣ ਹਾਰੇ ਦੇ ਵਿੱਚੋਂ ਵੀ ਕੋਈ ਨਾ ਕੋਈ ਗੁਣ ਪ੍ਰਗਟ ਕਰ ਲੈਂਦੇ ਆ, ਕਿਉਂਕਿ ਪ੍ਰਮਾਤਮਾ ਨੇ ਵੱਡੇ ਵੱਡੇ ਗੁਨਹਗਾਰਾਂ ਔਗੁਣ ਹਾਰਿਆਂ ਦੇ ਵਿੱਚ ਵੀ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ। ਜਿੱਥੇ ਗੁਣਵਾਨਾਂ ਦੇ ਵਿੱਚ ਕੋਈ ਨਾ ਕੋਈ ਔਗੁਣ ਹੁੰਦਾ ਹੈ, ਉਥੇ ਔਗੁਣ ਹਾਰਿਆਂ ਦੇ ਵਿੱਚ ਇੱਕ ਅੱਧਾ ਕੋਈ ਨਾ ਕੋਈ ਰੱਬ ਨੇ ਗੁਣ ਜ਼ਰੂਰ ਪਾਇਆ ਹੁੰਦਾ ਹੈ। ਪੂਰਬਲੇ ਜਨਮਾਂ ਦੀ ਭਗਤੀ ਹੈ ਤਾਂ ਹੀ ਮਨੁੱਖਾ ਜੀਵਨ ਮਿਲਿਆ, ਕੋਈ ਨਾ ਕੋਈ ਗੁਣ ਵੀ ਪਰਮੇਸ਼ਰ ਨੇ ਜ਼ਰੂਰ ਪਾਇਆ ਹੁੰਦਾ ਹੈ। ਤੇ ਗੁਰਮੁਖ ਪਿਆਰੇ ਗਿਆਨਵਾਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਬ੍ਰਹਮ ਬੇਤੇ ਔਗਣ ਹਾਰਿਆਂ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਲੱਭ ਲੈਂਦੇ ਆ। ਮਹਾਰਾਜ ਸਾਹਿਬ ਜੀ ਦੇ ਵਚਨਾਂ ਅਨੁਸਾਰ ਸਾਜ ਕੀਜੈ ਗੁਣ ਹਕੇਰੀ ਛੋਟ ਅਵਗਣ ਚੱਲੀ ਹੈ। ਅਵਗਣਾਂ ਦਾ ਤਿਆਗ ਕਰ ਦਿੰਦੇ ਹਨ, ਸ਼ੁਭ ਗੁਣਾਂ ਦੇ ਧਾਰਨੀ ਬਣ ਜਾਂਦੇ ਐ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਹਜੂਰ ਉਚਾਰਨ ਕਰ ਰਹੇ ਐ, ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ RAM। ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੀ ਨਾਮ ਬਾਣੀ ਨੂੰ ਜਦੋਂ ਜਪਿਆ ਹੈ, ਰਸਨਾ ਤੋਂ ਉਚਾਰਨ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਫਲ ਤੇਨਾਂ ਨੂੰ ਪ੍ਰਾਪਤ ਹੋ ਗਿਆ ਹੈ। ਜੋ ਮਨ ਦੀ ਇੱਛਾ ਸੀ ਪ੍ਰਮਾਤਮਾ ਤੁਹਾਡੇ ਸਰੂਪ ਦੇ ਸਾਨੂੰ ਪ੍ਰਾਪਤੀ ਹੋ ਜਾਵੇ, ਨਿਸ਼ਕਾਮ ਹੋ ਕਰਕੇ ਪ੍ਰਮਾਤਮਾ ਦੀ ਬੰਦਗੀ ਰੂਪ ਸੇਵਾ ਕਰਦੇ ਸਨ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ, ਉਹਨਾਂ ਦੀ ਸ਼ਰਧਾ ਰੂਪ ਝੋਲੀ ਵਿੱਚ ਆਪਣਾ ਸਰੂਪ ਰੂਪੀ ਫਲ ਪਾ ਦਿੱਤਾ ਹੈ। ਗੁਰਮਤਿ ਮਨ ਅੰਮ੍ਰਿਤ ਬੁੱਠੜਾ ਮੇਰੀ ਜਿੰਦੜੀਏ। ਐ ਮੇਰੀ ਜਿੰਦੇ
ਗੁਰਮਤਿ ਨੂੰ ਧਾਰਨ ਕਰ, ਅਕਾਲ ਪੁਰਖ ਵਾਹਿਗੁਰੂ ਆਪ ਹੀ ਤੇਰੇ ਹਿਰਦੇ ਵਿੱਚ ਜਾ ਕਰਕੇ ਵਸ ਜਾਵੇਗਾ। ਮੁਠੜਾ ਤੋਂ ਭਾਵ ਵਸਣ ਦਾ ਵਾਚਕ ਹੈ। ਜਿਨ੍ਹਾਂ ਨੇ ਗੁਰਮਤਿ ਦੇ ਧਾਰਨੀ ਬਣਨਾ ਕੀਤਾ ਹੈ, ਗੁਰਮਤਿ ਮਨ ਅੰਮ੍ਰਿਤ ਮੁਠੜਾ ਮੇਰੀ ਜਿੰਦੜੀਏ, ਉਹਨਾਂ ਦੇ ਹਿਰਦੇ ਅੰਦਰ ਅਮਰ ਕਰ ਦੇਣ ਵਾਲੀ ਸ਼ਕਤੀ ਪਰਮੇਸ਼ਰ ਦੇ ਨਾਮ ਨੇ ਆ ਕੇ ਨਿਵਾਸ ਕੀਤਾ ਹੈ। ਮੁਖ ਅੰਮ੍ਰਿਤ ਬੈਣ ਅਲਾਏ RAM, ਆਪਣੇ ਮੁਖ ਤੋਂ ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਬੋਲ ਉਚਾਰਨ ਕਰਦੇ ਆ। ਐਸਾ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਦੋਂ ਹਿਰਦੇ ਅੰਦਰ ਜੀਵ ਦੇ ਪਰਮੇਸ਼ਰ ਦਾ ਨਾਮ ਨਿਵਾਸ ਕਰ ਜਾਂਦਾ ਹੈ, ਹਰ ਸਮੇਂ ਪਰਮਾਤਮਾ ਦਾ ਸਿਮਰਨ ਹਿਰਦੇ ਅੰਦਰ ਚੱਲਦਾ ਹੈ। ਸਾਧ ਸੰਗਤ ਜੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕ ਬਿਨ ਕੋਏ। ਫਿਰ ਉਹਨਾਂ ਨੂੰ ਇੱਕ ਪਰਮੇਸ਼ਰ ਤੋਂ ਬਿਨਾ ਕੋਈ ਦਿਸਦਾ ਨਹੀਂ ਹੈ। ਰਸਨਾ ਤੋਂ ਜੋ ਵੀ ਬਚਨ ਕਰਦੇ ਪਰਮੇਸ਼ਰ ਦੇ ਨਾਮ ਦਾ ਹੀ ਬਚਨ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਹੀ ਬਚਨ ਕਰਦੇ ਹਨ। ਪਰਮਾਤਮਾ ਦੇ ਗੁਣ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈਆਂ ਦਾ ਹੀ ਬਚਨ ਕਰਦੇ ਆ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਹੇ ਮੇਰੀ ਜਿੰਦੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਦੀ ਜੋ ਬਾਣੀ ਹੈ ਨਾ, ਅੰਮ੍ਰਿਤਮਈ ਹੈ, ਆਤਮਿਕ ਰਸ ਦੇਣ ਵਾਲੀ ਹੈ। ਐਸੀ ਪਰਮੇਸ਼ਰ ਦੇ ਪਿਆਰੇ ਭਗਤਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਅੰਦਰ ਭਗਤ ਜਨਾਂ ਦੀ ਜਿਤਨੀ ਵੀ ਬਾਣੀ ਹੈ, ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਹੈ। ਸਮੇਂ ਦੇ ਲੋਕਾਂ ਨੇ ਭਾਵੇਂ ਉਹਨਾਂ ਨੂੰ ਦਰਕਾਇਆ, ਨੀਵੀਂ ਜਾਤ ਵਾਲੇ ਜਾਣ ਕਰਕੇ, ਸ਼ੂਦਰ ਜਾਣ ਕਰਕੇ, ਛੂਤ ਕਹਿ ਕੇ ਲਾਂਭੇ ਹੋ ਗਏ ਸਨ। ਪਰ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ, ਜਦੋਂ ਭਗਤ ਜਨ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਆ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਜਸ ਉਚਾਰਨ ਕਰਕੇ ਸੁਣਾਇਆ। ਅੰਮ੍ਰਿਤਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਹੁਕਮ ਕਰਕੇ ਗੁਰਬਾਣੀ ਲਿਖਵਾਈ ਹੈ। ਭਗਤ ਜਨਾਂ ਦੀ ਪ੍ਰਤੱਖ ਪ੍ਰਗਟ ਹੋ ਕਰਕੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਬਾਣੀ ਉਚਾਰਨ ਕਰਕੇ ਭਗਤ ਜਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਸੁਣਾਉਣਾ ਕੀਤੀ ਸੀ। ਹਜੂਰ ਉਚਾਰਨ ਕਰ ਰਹੇ ਹੈ, ਅੰਮ੍ਰਿਤ ਬਾਣੀ ਭਗਤ ਜਨਾਂ ਕੀ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਜੋ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਉਹਨਾਂ ਦੀ ਜਿਹੜੀ ਬਾਣੀ ਹੈ, ਉਹਨਾਂ ਦੇ ਜਿਹੜੇ ਪ੍ਰਵਚਨ ਬੋਲ ਹਨ, ਉਹ ਵੀ ਅੰਮ੍ਰਿਤ ਵਰਗੇ ਮਿਠਾਸ ਭਰੇ ਹਨ। ਮਨ ਸੁਣੀਐ ਹਰ ਲਿਵ ਲਾਏ RAM, ਹੇ ਮਨਾ, ਉਹਨਾਂ ਬਚਨਾਂ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਭਗਤ ਜਨਾਂ ਦੇ ਪ੍ਰਵਚਨਾਂ ਨੂੰ ਸੁਣ ਕਰਕੇ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਣਾ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਤੇਰੀ ਲਿਵ ਲੱਗ ਜਾਵੇਗੀ ਜੇ ਸ਼ਰਧਾ ਵਿਸ਼ਵਾਸ ਰੂਪ ਕਲਾਂ ਦੇ ਨਾਲ ਸਰਵਣ ਕਰ ਲਵੇ। ਫਿਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਉਤਪੰਨ ਹੁੰਦਾ ਹੈ। ਸਾਧ ਸੰਗਤ ਜੀ, ਭਾਈ ਮਨਸੁਖ ਜੀ ਸੰਗਲਾ ਦੀਪ ਦੇ ਵਿੱਚ ਵਪਾਰ ਕਰਨ ਵਾਸਤੇ ਗਏ ਸਨ ਤੇ ਉਥੇ ਸਾਧ ਸੰਗਤ ਜੀ ਵਰਤ ਰੱਖਿਆ ਹੋਇਆ ਸੀ। ਰਾਜਾ ਸ਼ਿਵਨਾਗ ਸਮੇਂ ਦਾ ਰਾਜਾ ਹੈ। ਉਸ ਸਮੇਂ ਰਵਾਇਤ ਸੀ ਕਿ ਜਿਹੜਾ ਵਰਤ ਰੱਖਦਾ ਉਹਦੀ ਸਾਰੀ ਜਿਤਨੀ ਵੀ ਪ੍ਰਜਾ, ਸਾਰੇ ਲੋਕ ਉਥੇ ਵਰਤ ਰੱਖਦੇ ਸਨ। ਪਰ ਜਿਨ੍ਹਾਂ ਦਾ ਨਿਯਮ ਹੁੰਦਾ ਹੈ ਨਾ, ਪਿਆਰ ਵਾਲੇ ਸਿੱਖਾਂ ਦਾ, ਜਿਨ੍ਹਾਂ ਨੇ ਗੁਰਮਤਿ ਨੂੰ ਧਾਰਨ ਕੀਤਾ ਹੁੰਦਾ, ਉਹ ਆਪਣਾ ਨਿਯਮ ਨਿਭਾਉਂਦੇ ਆ, ਆਪਣੇ ਨਿਯਮ ਅਨੁਸਾਰ ਜੀਵਨ ਨਿਰਵਾਹ ਕਰਦੇ ਹਨ। ਭਾਵੇਂ ਸਰੀਰ ਕਰਕੇ ਕਿਸੇ ਵੀ ਸੰਸਾਰ ਦੇ ਕੋਨੇ ਤੇ ਹੋਣ, ਉਹ ਐਸਾ ਨਹੀਂ ਉਹਨਾਂ ਗੁਰਮੁਖਾਂ ਦਾ ਸੁਭਾਅ ਹੁੰਦਾ, ਜੈਸਾ ਦੇਸ ਵੈਸਾ ਭੇਸ। ਇਹ ਮਨਮਤੀਆਂ ਦਾ ਅਨਮਤ ਧਾਰਨ ਕਰਨ ਵਾਲੇ ਸਾਧ ਸੰਗਤ ਜੀ, ਸਾਖਤ ਮਨਮੁਖਾਂ ਦਾ ਸੁਭਾਅ ਅਜਿਹਾ ਹੁੰਦਾ ਹੈ। ਪਰ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਜੋ ਸਤਿਗੁਰੂ ਜੀ ਨੇ ਜੀਵਨ ਦੇ ਅੰਦਰ ਸਿੱਖਿਆ ਦਿੱਤੀ ਹੈ, ਉਪਦੇਸ਼ ਦ੍ਰਿੜ ਕਰਵਾਇਆ ਹੈ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ, ਉਹ ਕਦੇ ਵੀ ਛੱਡਦੇ ਨਹੀਂ ਹਨ। ਨਹੀਂ ਤਾਂ ਖਿਮਾ ਕਰਨਾ, ਬਹੁਤਾਤ ਦੇ ਵਿੱਚ ਅਸੀਂ ਲਾਲਚ ਅਧੀਨ ਹੋ ਕਰਕੇ ਮਹਾਰਾਜ ਸਾਹਿਬ ਜੀ ਤੋਂ ਮੁਨਕਰ ਹੋ ਜਾਂਦੇ ਹਾਂ, ਧਰਮ ਛੱਡਣ ਦੇ ਵਾਸਤੇ ਤਿਆਰ ਹੋ ਜਾਂਦੇ ਹਾਂ, ਪਤਿਤ ਪੁਣੇ ਵਿੱਚ ਸਾਧ ਸੰਗਤ ਜੀ ਗਲਤਾਨ ਹੋ ਜਾਂਦੇ ਆ। ਕਾਦੇ ਵਾਸਤੇ? ਇੱਕ ਪੈਸੇ ਦੇ ਵਾਸਤੇ, ਕਿਸੇ ਲਾਲਚ ਅਧੀਨ ਹੋ ਕਰਕੇ। ਪਰ ਜਿਹੜੇ ਗੁਰੂ ਕੇ ਪਿਆਰ ਵਾਲੀ ਗੁਰਸਿੱਖ ਹੁੰਦੇ, ਆਪਣਾ ਨਿਯਮ ਕਦੇ ਵੀ ਸਾਧ ਸੰਗਤ ਜੀ ਛੱਡਦੇ ਨਹੀਂ ਹਨ।
ਸਮੁੰਦਰ ਤੋਂ ਪਾਰ ਸ਼ਿਵਨਾਭ ਰਾਜੇ ਦੇ ਸਾਧ ਸੰਗਤ ਜੀ ਰਾਜ ਦੇ ਅੰਦਰ ਵਪਾਰ ਕਰਨ ਵਾਸਤੇ ਭਾਈ ਮਾਨਕ ਸੁਖ ਜੀ ਗਏ ਸਨ ਸੰਗਲਾ ਦੀਪ ਦੇ ਵਿੱਚ। ਹਰ ਰੋਜ਼ ਦੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਉੱਠੇ ਔਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਤੇ ਜੋ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਸਨ, ਉਹਨਾਂ ਸ਼ਬਦਾਂ ਨੂੰ ਬੜੇ ਪਿਆਰ ਦੇ ਨਾਲ ਪੜ੍ਹਨ ਲੱਗ ਪਏ। ਤੇ ਜਿਹੜੇ ਕੋਈ ਸ਼ਿਕਾਇਤ ਕਰਨ ਵਾਲੀ ਸਨ, ਉਹਨਾਂ ਨੇ ਰਾਜੇ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਜਦੋਂ ਭਾਈ ਮਨ ਸੁਖ ਜੀ ਨੂੰ ਕੋਲ ਬੁਲਾਇਆ ਤੇ ਸਿੱਖ ਦੇ ਦਰਸ਼ਨ ਕਰਕੇ ਰਾਜਾ ਨੇ ਹਾਲ ਹੋ ਗਿਆ ਸੀਗਾ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਘਰ ਦੀ ਮਰਜ਼ਾਦਾ ਦੱਸੀ, ਸਤਿਗੁਰਾਂ ਦੇ ਸ਼ਬਦ ਪੜ੍ਹ ਕਰਕੇ ਸੁਣਾਏ ਤੇ ਹਿਰਦਾ ਗਦ-ਗਦ ਹੋ ਗਿਆ। ਉਹਨਾਂ ਸ਼ਬਦਾਂ ਦੀ ਵਿਚਾਰ ਹਰ ਰੋਜ਼ ਰਾਜਾ ਸੁਣਨ ਲੱਗਾ ਤੇ ਸਾਧ ਸੰਗਤ ਜੀ ਅੰਮ੍ਰਿਤਮਈ ਭਾਈ ਮਨਸੁਖ ਜੀ ਦੇ ਪ੍ਰਵਚਨ ਸੁਣ ਕਰਕੇ ਹਿਰਦੇ ਅੰਦਰ ਲਾਲਸਾ ਪੈਦਾ ਹੋ ਗਈ। ਐਸੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹਨ ਕਿ ਮੈਨੂੰ ਵੀ ਦਰਸ਼ਨ ਦੇ ਦੇਣਗੇ। ਮੇਰੇ ਮਨ ਦੇ ਅੰਦਰ ਵੀ ਇੱਛਾ ਪ੍ਰਗਟ ਹੋ ਗਈ ਹੈ। ਉਸੇ ਸਮੇਂ ਹੀ ਚਿੱਤ ਲਲਚਾਇਆ ਤੇ ਸਾਧ ਸੰਗਤ ਜੀ ਭਾਈ ਮਨਸੁਖ ਜੀ ਨੂੰ ਰਾਜਾ ਸ਼ਿਵਨਾਭ ਕਹਿਣ ਲੱਗਾ, ਮੈਨੂੰ ਹੁਣੇ ਹੀ ਉਹਨਾਂ ਸਤਿਗੁਰਾਂ ਦੇ ਦੀਦਾਰ ਕਰਵਾ ਕੇ ਲਿਆ। ਤੇ ਭਾਈ ਮਨਸੁਖ ਜੀ ਕਹਿਣ ਲੱਗੇ, ਹੇ ਰਾਜਾ, ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਅੰਤਰਜਾਮੀ ਸਤਿਗੁਰੂ ਜੀ ਹਨ, ਜੇ ਭਾਵਨਾ ਦੇ ਨਾਲ ਇੱਥੇ ਸੰਗਲਾ ਦੀਪ ਦੇ ਵਿੱਚ ਵੀ ਯਾਦ ਕਰੇਂਗੇ, ਸਤਿਗੁਰੂ ਜੀ ਆਪ ਤੈਨੂੰ ਆ ਕਰਕੇ ਦਰਸ਼ਨ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਰਿਹਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਵੀ ਸਨ ਸਾਧ ਸੰਗਤ ਜੀ ਸੰਗਲਾ ਦੀਪ ਵਿੱਚ ਜਾ ਕਰਕੇ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਮਨ ਸੁਣੀਐ ਹਰ ਲਿਵ ਲਾਏ ਰਾਮ। ਜੇ ਮਨ ਕਰਕੇ ਸੁਣੇ ਨਾ ਕਿਤੇ, ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗ ਜਾਂਦੀ ਹੈ। ਫਿਰ ਸਮਝ ਪੈਂਦੀ ਹੈ ਪਰਮਾਤਮਾ ਤੇ ਵਿਛੋੜੇ ਦਾ ਦੁੱਖ ਹੁੰਦਾ ਹੈ, ਅਹਿਸਾਸ ਹੁੰਦਾ ਹੈ। ਫਿਰ ਬਾਰ-ਬਾਰ ਬਬੀਹੇ ਦੀ ਤਰ੍ਹਾਂ ਪੁਕਾਰਾਂ ਕਰਦਾ ਹੈ, ਮਹਾਰਾਜ ਕਿਰਪਾ ਕਰੋ, ਝਲਕ ਮਾਤਰੀ ਕਿਰਪਾ ਕਰਕੇ ਮੈਨੂੰ ਦੀਦਾਰ ਬਖਸ਼ਿਸ਼ ਕਰ ਦੇਵੋ, ਮਹਾਰਾਜ ਮੇਰਾ ਜੀਵਨ ਸਫਲਾ ਹੋ ਜਾਵੇਗਾ। ਬਹੁਤਾ ਸਮਾਂ ਨਹੀਂ ਤਾਂ ਮਹਾਰਾਜ ਪਲਕ ਮਾਤਰ ਸਮਾਂ ਹੀ ਆਪਣੀ ਝਲਕੀ ਮਹਾਰਾਜ ਦਰਸ਼ਨਾਂ ਦੀ ਪਾ ਦੇਵੋ। ਬਾਰ-ਬਾਰ ਸਿੱਖ ਫਿਰ ਪਰਮਾਤਮਾ ਨੂੰ ਚੇਤੇ ਕਰਦਾ ਹੈ। ਜੇ ਮਹਾਰਾਜ ਕਹਿੰਦੇ ਭਾਵਨਾ ਦੇ ਨਾਲ ਸਰਵਣ ਕਰਦਾ ਤੇ ਹਜੂਰ ਕਹਿੰਦੇ ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਸਿੱਖਿਆ ਨੂੰ ਧਾਰਨ ਕਰਕੇ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਦੇ ਐ, ਤਿਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਉਹ ਸਿੱਖਾਂ ਦੇ ਮਨ ਨੂੰ ਪਿਆਰੀ ਮਿੱਠੀ ਲੱਗਦੀ ਹੈ ਗੁਰੂ ਕੀ ਗੱਲ। ਮਹਾਰਾਜ ਸੱਚੇ ਪਾਤਸ਼ਾਹੀ ਦੇ ਅੰਮ੍ਰਿਤਮਈ ਬਚਨ ਪਿਆਰੇ ਲੱਗਦੇ ਆ, ਪਿਆਰ ਦੇ ਨਾਲ ਸਰਵਣ ਕਰਦੇ ਆ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਦਾ ਪਿਆਰ ਲੱਗ ਜਾਂਦਾ ਹੈ। ਚਿਰੀ ਬਿਛੁੰਨਾ ਹਰ ਪ੍ਰਭ ਪਾਇਆ, ਚਿਰਾਂ ਤੋਂ ਵਿਛੜਿਆ ਹੋਇਆ ਪ੍ਰਮਾਤਮਾ ਨੂੰ ਪਾ ਲਿਆ ਹੈ। ਕਿਵੇਂ? ਭਗਤਾਂ ਦੇ ਅੰਮ੍ਰਿਤਮਈ ਪ੍ਰਵਚਨ ਸੁਣ ਕਰਕੇ। ਅੰਮ੍ਰਿਤਮਈ ਬਚਨ ਸੁਣੇ, ਪਰਮਾਤਮਾ ਦੇ ਨਾਲ ਮਿਲਣ ਦੀ ਹਿਰਦੇ ਅੰਦਰ ਤੜਫ ਪੈਦਾ ਹੋਏ। ਫਿਰ ਬਬੀਹੀ ਦੀ ਤਰ੍ਹਾਂ ਪੀਊ ਪੀਊ ਕਰਕੇ ਵਾਹਿਗੁਰੂ 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 ਬਾਰ-ਬਾਰ ਪੁਕਾਰਾਂ ਕਰਦਾ ਹੈ। ਜਿਵੇਂ ਬਬੀਹਾ ਪੁਕਾਰ ਕਰਦਾ ਹੈ ਨਾ, ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਸਵੰਤੀ ਬੂੰਦ ਨੂੰ ਪਾਉਣ ਵਾਸਤੇ ਬਬੀਹਾ ਬਾਰ-ਬਾਰ ਪੁਕਾਰਦਾ ਹੈ। ਇਸੇ ਪ੍ਰਕਾਰ ਪਰਮਾਤਮਾ ਦੇ ਦਰਸ਼ਨਾਂ ਰੂਪ ਸਵੰਤੀ ਬੂੰਦ ਨੂੰ ਪਾਉਣ ਦੇ ਵਾਸਤੇ ਗੁਰਸਿੱਖ ਬਾਰ-ਬਾਰ ਪਰਮਾਤਮਾ ਨੂੰ ਚੇਤੇ ਕਰਦਾ ਹੈ ਕਿ ਕਦੇ ਤਾਂ ਪਰਮਾਤਮਾ ਕਿਰਪਾ ਕਰ ਹੀ ਦੇਵੇਗਾ ਨਾ, ਕਦੇ ਤਾਂ ਮੈਨੂੰ ਦੀਦਾਰ ਬਖਸ਼ੇਗਾ ਹੀ। ਤੇ ਹਜੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਤੜਪ ਪੈਦਾ ਹੋਈ, ਉਹਨਾਂ ਦੀ ਪਰਮਾਤਮਾ ਦੇ ਚਰਨਾਂ ਨਾਲ ਲਿਵ ਲੱਗੀ, ਔਰ ਲਿਵ ਲੱਗਣੇ ਕਰਕੇ ਚਿਰੀ ਵਿਛੁੰਨਾ ਹਰ ਪ੍ਰਭ ਪਾਇਆ। ਪਤਾ ਨਹੀਂ ਕਿੰਨੇ ਕੁ ਚਿਰਾਂ ਦਾ ਵਿਛੜਿਆ ਹੋਏ ਸੀ ਪਰਮਾਤਮਾ ਤੋਂ, ਕੋਈ ਪਤਾ ਨਹੀਂ। ਸਾਨੂੰ ਕੋ ਗਿਆਨ ਥੋੜਾ, ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿੰਨੇ ਕੁ ਜਨਮ ਹੋ ਗਏ ਨੇ ਸੰਸਾਰ ਵਿੱਚ ਆਇਆ ਹੋਇਆ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ। ਆਨੰਦ ਸਾਹਿਬ ਪਾਵਨ ਬਾਣੀ ਅੰਦਰ ਹਰ ਰੋਜ਼ ਅਸੀਂ ਬਚਨ ਪੜ੍ਹਦੇ ਹਾਂ,
ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਜਦੋਂ ਦੀ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਪਤਾ ਨਹੀਂ ਕਦੋਂ ਕਦੇ ਕੀਤੀ ਹੈ। ਇਹ ਜੀਵ ਸੰਸਾਰ ਦੇ ਅੰਦਰ ਉਦੋਂ ਦਾ ਤੇਰਾ ਆਉਣਾ ਹੋਇਆ, ਅਜੇ ਤੱਕ ਪ੍ਰਮਾਤਮਾ ਦੇ ਨਾਲ ਮੇਲ ਹੀ ਨਹੀਂ ਹੋ ਸਕਿਆ। ਅਜੇ ਤੱਕ ਵਿਛੜਿਆ ਹੋਇਆ ਪ੍ਰਮਾਤਮਾ ਦੇ ਨਾਲ ਮਿਲਿਆ ਹੀ ਨਹੀਂ ਹੈ। ਮਹਾਰਾਜ ਕਹਿੰਦੇ ਲੰਬੇਰੇ ਸਮੇਂ ਤੋਂ ਵਿਛੋੜਾ ਹੋਇਆ ਉਸ ਪਰਮੇਸ਼ਰ ਦੇ ਨਾਲ ਜੀਵ ਮਿਲਿਆ ਹੈ। ਗਲ ਮਿਲਿਆ ਸਹਿਜ ਸੁਭਾਏ RAM। ਤੇ ਜਦੋਂ ਮਿਲਿਆ ਵੀ ਹੈ, ਕਿੱਦਾਂ ਮਿਲਿਆ? ਮਹਾਰਾਜ ਕਹਿੰਦੀ ਸਹਿਜ ਸੁਭਾਵਕ ਹੀ ਪ੍ਰਮਾਤਮਾ ਕੰਠ ਵਿੱਚ ਆ ਕਰਕੇ ਮਿਲ ਗਿਆ ਹੈ। ਸਹਿਜ ਸੁਭਾਅ ਹੀ ਪ੍ਰਮਾਤਮਾ ਆ ਕਰਕੇ ਮਿਲ ਗਿਆ। ਕਈ ਵਾਰ ਤਾਂ ਸਾਧ ਸੰਗਤ ਜੀ ਸੁਭਾਵਕ ਹੀ ਗੁਰਮੁਖਾਂ ਨੂੰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਜਨਮ, ਜ਼ਿੰਦਗੀ ਦਾ ਪਤਾ ਨਹੀਂ ਕਿੰਨਾ ਕੁ ਵੱਡਾ ਪੱਖ ਲੰਘ ਗਿਆ ਰੱਬ ਨੂੰ ਚੇਤੇ ਕਰਦੇ ਹੋਇਆ, ਸਾਧਨਾ ਕਰਦੇ ਹੋਇਆ, ਪਰ ਅਜੇ ਤੱਕ ਪ੍ਰਾਪਤੀ ਨਹੀਂ ਹੋ ਰਹੀ। ਪਰ ਮਹਾਰਾਜ ਕਹਿੰਦੇ ਮਿਲਿਆ, ਗਲ ਮਿਲਿਆ ਸਹਿਜ ਸੁਭਾਏ RAM। ਜਿਨ੍ਹਾਂ ਨੂੰ ਮਿਲਿਆ, ਜਿਨ੍ਹਾਂ ਨੂੰ ਮਿਲਣਾ ਚਾਹੁੰਦਾ ਨਾ ਪ੍ਰਮਾਤਮਾ, ਸਹਿਜ ਸੁਭਾਅ ਹੀ ਆ ਕਰਕੇ ਮਿਲ ਪੈਂਦਾ। ਤੇ ਬਹੁਤੇ ਪੜ੍ਹਿਆਂ ਦੀ, ਬਹੁਤੀਆਂ ਚਤੁਰ ਚਲਾਕੀਆਂ ਵਾਲਿਆਂ ਨੂੰ ਵੀ ਕਈ ਵਾਰ ਨਹੀਂ ਮਿਲਦਾ। ਭੋਲੇ ਭਾਏ ਮਿਲੇ ਰਘੁਰਾਇਆ, ਭੋਲੇ ਭਾਅ ਸੁਭਾਅ ਵਾਲਿਆਂ ਨੂੰ ਕਈ ਵਾਰ ਸੁਭਾਵਿਕ ਹੀ ਆ ਕਰਕੇ ਮਿਲ ਪੈਂਦਾ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ, ਪ੍ਰਮਾਤਮਾ ਤੋਂ ਲੰਬਾ ਸਮਾਂ ਹੋ ਗਿਆ ਅਸੀਂ ਵਿਛੜਿਆ ਹੋਇਆ। ਇਹ ਜੀਵ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ। ਸੁਭਾਵਕ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋਇਆ ਹੈ। ਜਨ ਨਾਨਕ ਮਨ ਆਨੰਦ ਭਇਆ ਹੈ, ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ, ਹਿਰਦੇ ਅੰਦਰ ਉਹਨਾਂ ਦੇ ਆਨੰਦ ਪ੍ਰਾਪਤ ਹੋਇਆ ਹੈ। ਹਿਰਦਾ ਜਿਹੜਾ ਕਮਲ ਦੀ ਤਰ੍ਹਾਂ ਖਿੜਿਆ ਹੈ, ਕਦੇ ਵੀ ਮਹਾਰਾਜ ਕਹਿੰਦੇ ਚਿੰਤਾ ਦੀ ਨਦੀ ਵਿੱਚ ਡੁੱਬਦਾ ਨਹੀਂ ਹੈ। ਜਦੋਂ ਹਿਰਦਾ ਆਨੰਦ ਸਿੱਧ ਹੋ ਜਾਂਦਾ, ਹਿਰਦਾ ਕਮਲ ਦੀ ਤਰ੍ਹਾਂ ਖਿੜ ਜਾਂਦਾ ਹੈ। ਅਨਹਤ ਸ਼ਬਦ ਬਜਾਏ RAM। ਕਿਉਂਕਿ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਨਾ ਨਾਸ਼ ਹੋਣ ਵਾਲੇ ਆਪਣੇ ਸ਼ਬਦ ਜਿਹੜੇ ਹਨ ਪ੍ਰਗਟ ਕਰ ਦਿੱਤੇ ਹੈ। ਭਾਵ ਪਰਮੇਸ਼ਰ ਨੇ ਆਪਣਾ ਨਾਮ ਹਿਰਦੇ ਅੰਦਰ ਪ੍ਰਗਟ ਕਰ ਦਿੱਤਾ ਹੈ। ਅਨਹਤ, ਹਤ ਨਾਮ ਸਾਧ ਸੰਗਤ ਜੀ ਨਸ਼ਟ ਹੋਣੇ ਦਾ ਹੈ, ਨਾਸ਼ ਹੋਣੇ ਦਾ। ਅਨ ਤੋਂ ਭਾਵ ਜਿਹੜਾ ਕਦੇ ਵੀ ਨਸ਼ਟ ਹੋਣ ਵਾਲਾ ਨਹੀਂ, ਕਦੇ ਵੀ ਬਿਨਸਨਹਾਰਾ ਨਹੀਂ, ਕਦੇ ਵੀ ਜਿਹਦਾ ਵਿਨਾਸ਼ ਨਹੀਂ ਹੁੰਦਾ। ਐਸਾ ਅਨਹਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੋਇਆ ਹੈ। ਤੇ ਸਾਧ ਸੰਗਤ ਜੀ ਵਜਾਏ ਨਾਮ ਪ੍ਰਗਟ ਹੋਣ ਦਾ ਵੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਿਆ, ਅਨਹਦ ਸ਼ਬਦ ਵਜਾਏ RAM। ਤੇ ਸ਼ਬਦ ਕਹਿੰਦੇ ਨੇ ਬ੍ਰਹਮ ਸਰੂਪ ਨੂੰ। ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਆਪਣਾ ਸਰੂਪ ਪ੍ਰਗਟ ਕਰ ਦਿੱਤਾ, ਸਾਖਸ਼ਾਤ ਰੂਪ ਹੋ ਕਰਕੇ ਦੀਦਾਰ ਬਖਸ਼ੇ ਨੇ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਹਿਰਦੇ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਸਖੀ ਸਹੇਲੀ ਮੇਰੀਆ, ਮੇਰੀ ਜਿੰਦੜੀਏ। ਇਹ ਮੇਰੀ ਜ਼ਿੰਦੇ, ਜੀਵਨ ਦੇ ਅੰਦਰ ਉਹ ਮੇਰੀਆਂ ਸਖੀਆਂ ਨੇ, ਉਹ ਮੇਰੀਆਂ ਸਹੇਲੜੀਆਂ ਹਨ। ਕੋਈ ਹਰ ਪ੍ਰਭ ਆਣ ਮਿਲਾਵੇ RAM। ਉਹ ਅਸਲ ਮੇਰੀਆਂ ਸਖੀਆਂ ਤੇ ਸਹੇਲੜੀਆਂ ਹਨ। ਉਹ ਮਹਾਤਮਾ ਰੂਪ ਸਖੀਆਂ ਤੇ ਸਹੇਲੜੀਆਂ ਹਨ, ਜਿਹੜੀਆਂ ਮੈਨੂੰ ਪਿਆਰੇ ਪ੍ਰਮਾਤਮਾ ਦੇ ਨਾਲ ਕੋਈ ਆ ਕਰਕੇ ਮਿਲਾ ਦੇਣ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ। ਕੇਵਲ ਦਰਸ਼ਨਾਂ ਦੀ ਦਾਤ ਮਿਲ ਜਾਵੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਬੈਰਾੜੀ ਰਾਗ ਵਿੱਚ ਸ਼ਬਦ ਹਨ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਉ ਬਕਾਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਮੈਂ ਉਹਦੇ ਚਰਨਾਂ ਨੂੰ ਘੁੱਟ ਕਰਕੇ ਪਕੜਾਂਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਵਾ ਦੇਵੇ, ਮੈਂ ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰ ਦੇਵਾਂਗਾ। ਮਨ ਬਾਣੀ ਸਰੀਰ ਸਭ ਕੁਝ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵਾ, ਪਰ ਪਿਆਰੇ ਪਰਮੇਸ਼ਰ ਦੇ ਨਾਲ ਮੈਨੂੰ ਮਿਲਾ ਦੇਣਾ ਕਰੇ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ। ਮਹਾਰਾਜ ਕਹਿੰਦੇ ਭਾਵੇਂ ਸਰੀਰ ਨੂੰ ਕਟਵਾਉਣਾ ਵੀ ਪਵੇ, ਬੰਦ ਵੀ ਕਟਵਾਉਣੇ ਪੈ ਜਾਣ, ਅਗਨੀ ਦੇ ਵਿੱਚ ਵੀ ਜਲਾਉਣਾ ਪਵੇ, ਪਰ ਗੁਰਸਿੱਖ ਬਾਰ-ਬਾਰ ਇਹੋ ਬੇਨਤੀਆਂ ਕਰਦੇ ਨੇ, ਮਹਾਰਾਜ ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲੈਹੋ ਸਰਨਾਈ। ਮਹਾਰਾਜ ਆਪਣੇ ਚਰਨਾਂ ਦੇ ਨਾਲ ਕਿਰਪਾ ਕਰਕੇ ਸਾਨੂੰ ਮੇਲ ਲਾਓ।
ਹੋਰ ਕੋਈ ਮਹਾਰਾਜ ਸਾਡੇ ਮਨ ਦੀ ਇੱਛਾ ਨਹੀਂ ਹੈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਹੁਜੂਰ ਉਚਾਰਨ ਕਰ ਰਹੇ, ਫਿਰ ਇਹ ਪੰਕਤੀ ਪੜੋ ਜੀ। ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ, ਉਹ ਮੇਰੀ ਜੀਵਨ ਦੇ ਅੰਦਰ ਸਖੀਆਂ ਹਨ, ਜਿਹੜੀਆਂ ਸ਼ਰਧਾਵਾਨ, ਸ਼ਰਧਾ ਧਾਰਨ ਕਰਨ ਵਾਲੀਆਂ ਸਖੀਆਂ ਨੇ, ਔਰ ਭਗਤੀ ਵਾਲੀਆਂ ਸਹੇਲੜੀਆਂ ਹਨ, ਜਿਨ੍ਹਾਂ ਨੇ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਨੂੰ ਧਾਰਨ ਕੀਤਾ ਹੈ। ਕੋਈ ਹਰ ਪ੍ਰਭ ਆਣ ਮਿਲਾਵੇ ਰਾਮ, ਉਹਨਾਂ ਸ਼ਰਧਾਵਾਨ ਤੇ ਪ੍ਰੇਮਾ ਭਗਤੀ ਵਾਲੀਆਂ ਸਖੀਆਂ ਸਹੇਲੜੀਆਂ ਦੇ ਵਿੱਚੋਂ, ਮਹਾਤਮਾ ਮਹਾਂਪੁਰਖਾਂ ਰੂਪ ਸਖੀਆਂ ਸਹੇਲੜੀਆਂ ਦੇ ਵਿੱਚੋਂ ਮੈਨੂੰ ਕੋ ਪਿਆਰੇ ਪਰਮੇਸ਼ਰ ਦੇ ਨਾਲ ਆ ਕਰਕੇ ਮਿਲਾ ਦੇਣਾ ਕਰੇ। ਹਾਉ ਮਨ ਦੇਵਾਉ ਤਿਸ ਆਪਣਾ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਮੈਂ ਆਪਣਾ ਮਨ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੀ। ਇੱਕ ਵਾਰ ਕੋਈ ਮਹਾਤਮਾ ਰੂਪ ਮਹਾਂਪੁਰਖ ਰੂਪ ਸਖੀ, ਕੋਈ ਸਹੇਲੜੀ ਮੈਨੂੰ ਪਰਮੇਸ਼ਰ ਦੇ ਨਾਲ ਮਿਲਾਉਣਾ ਕਰੇ। ਕੋਈ ਤਾਂ ਹੈ ਇਸ ਸੰਸਾਰ ਦੇ ਅੰਦਰ, ਕੋਈ ਤਾਂ ਹੋਵੇਗੀ ਮਹਾਤਮਾ ਰੂਪ ਸਖੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੈਨੂੰ ਮਿਲਾਉਣ ਦੇ ਵਿੱਚ ਮੇਰੀ ਸਹਾਇਕ ਬਣ ਜਾਵੇਗੀ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਹਉ ਮਨ ਦੇਵੋ ਤਿਸ ਆਪਣਾ, ਮੈਂ ਆਪਣਾ ਮਨ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੀ। ਮੇਰੀ ਜਿੰਦੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ, ਜੇ ਕੋਈ ਮੈਨੂੰ ਪਿਆਰੇ ਮੇਰੇ ਮਾਲਕ ਪਰਮੇਸ਼ਰ ਦੀ ਕੋਈ ਕਥਾ ਸੁਣਾਉਣੀ ਕਰੇ, ਮੈਂ ਆਪਣਾ ਮਨ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੀ। ਮੇਰੇ ਪਿਆਰੇ ਦੀ ਕੋਈ ਗੱਲ ਸੁਣਾਉਣਾ ਕਰੇ, ਮੇਰੇ ਪਿਆਰੇ ਮਾਲਕ ਪਰਮੇਸ਼ਰ ਦੀ ਕੋਈ ਕਥਾ ਸੁਣਾਉਣੀ ਕਰੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਮਨ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੀ। ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ, ਹੇ ਮੇਰੀਏ ਜਿੰਦੇ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਸਦਾ ਹੀ ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ। ਮਨ ਚਿੰਦੜਾ ਫਲ ਪਾਵੇ ਰਾਮ, ਤੈਨੂੰ ਮਨ ਇੱਛਤ ਫਲ ਦੀ ਪ੍ਰਾਪਤੀ ਹੋ ਜਾਵੇਗੀ, ਕਿਉਂਕਿ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਜਪਿਆ ਹੈ, ਪਰਮਾਤਮਾ ਦਾ ਨਾਮ ਆਰਾਧਨ ਕੀਤਾ ਹੈ, ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੋ ਗਏ ਨੇ। ਐ ਜਿੰਦੇ, ਤੈਨੂੰ ਵੀ ਵਾਹਿਗੁਰੂ ਦੇ ਸਰੂਪ ਰੂਪੀ ਫਲ ਦੀ ਪ੍ਰਾਪਤੀ ਹੋ ਜਾਵੇਗੀ, ਜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਜਾਂ ਗੁਰਾਂ ਦੇ ਮੁਖ ਦੁਆਰਾ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਨੂੰ ਜਪਣਾ ਕਰੇਂਗੀ। ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ, ਹਰੀ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਧਾਰਨ ਕਰਕੇ ਪਰਮਾਤਮਾ ਦਾ ਭਜਨ ਕਰ। ਵਡ ਭਾਗੀ ਨਾਮ ਧਿਆਵੇ ਰਾਮ, ਕਿਉਂਕਿ ਵੱਡਿਆਂ ਭਾਗਾਂ ਵਾਲੇ ਹੀ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਧਿਆਉਂਦੇ ਐ, ਪਰਮਾਤਮਾ ਦਾ ਨਾਮ ਜਪਦੇ ਨੇ। ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ, ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ, ਕਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਉਹ ਕਿੰਨਾ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਾਰ-ਬਾਰ ਉਹਨਾਂ ਨੂੰ ਫਟਕਾਰਾਂ ਪਾਈਆਂ ਨੇ, ਬਾਰ-ਬਾਰ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਕਿਤੇ ਉਹਨਾਂ ਨੂੰ ਚੋਰ ਕਿਹਾ, ਕਿਤੇ ਪ੍ਰੇਤ ਆਖਿਆ, ਕਿਤੇ ਭੂਤ ਬੇਤਾਲ, ਕਿੰਨਾ ਕੁਝ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ। ਤੇ ਤਸਕਰ ਜੋ ਨਾਮ ਨਾ ਲੇਵਹਿ ਵਾਸਹਿ ਕੋਟ ਪੰਚਾਸਾ, ਜੋ ਰੱਬ ਦਾ ਨਾਮ ਨਹੀਂ ਜਪਦੇ, ਮਹਾਰਾਜ ਕਹਿੰਦੇ ਵੱਡੇ ਚੋਰ ਹੈ। ਉਹ ਇੱਕ ਨਾਮ ਦੇ ਚੋਰ ਵੀ ਹੈ। ਮਹਾਂਪੁਰਖ ਕਈ ਵਾਰ ਬਚਨ ਕਰਿਆ ਕਰਦੇ ਆ, ਜਿਹੜੇ ਨਾਮ ਨਹੀਂ ਨਾ ਜਪਣ ਆਉਂਦੇ, ਸਿਮਰਨ ਦੇ ਵਿੱਚ ਹਾਜ਼ਰੀ ਨਹੀਂ ਭਰਦੇ, ਤੇ ਬਾਬਾ ਜੀ ਕਈ ਵਾਰ ਬਚਨ ਕਰਦੇ ਹੁੰਦੇ, ਕਹਿੰਦੇ ਅੱਜ ਨਾਮ ਦੇ ਕਿੰਨੇ ਕਿੰਨੇ ਚੋਰ ਬਣੇ ਆ, ਕਿੰਨਾਂ ਨੇ ਨਾਮ ਦੇ ਵਿੱਚ ਹਾਜ਼ਰੀ ਨਹੀਂ ਭਰੀ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ, ਤੇ ਤਸਕਰ ਜੋ ਨਾਮ ਨਾ ਲੇਵਹਿ, ਕਹਿੰਦੇ ਜੋ ਰੱਬ ਦਾ ਨਾਮ ਨਹੀਂ ਜਪਦੇ ਵੱਡੇ ਚੋਰ ਹਨ। ਔਰ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਹੇ ਮੇਰੀਏ ਜਿੰਦੇ, ਵਡਭਾਗੀ ਨਾਮ ਧਿਆਵੈ ਰਾਮ, ਵੱਡਿਆਂ ਭਾਗਾਂ ਵਾਲੇ ਪਰਮੇਸ਼ਰ ਦੇ ਨਾਮ ਧਿਆਉਂਦੇ ਆ। ਇਸ ਲਈ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ, ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਹਜੂਰ ਉਚਾਰਨ ਕਰਦੇ ਹਨ, ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ ਐਵੇਂ ਅਰਦਾਸ ਕਰਿਆ ਕਰ, ਮਨ ਬੁੱਧ ਰੂਪੀ ਹੱਥ ਜੋੜ ਕਰਕੇ, ਅੰਤਰਮੁਖੀ ਚਿਤ ਬਿਰਤੀ ਕਰਕੇ। ਹੇ ਪਿਆਰੇ ਪ੍ਰਮਾਤਮਾ, ਮੇਰੇ ਤੇ ਕਿਰਪਾ ਕਰ।
हे ਅਕਾਲ ਪੁਰਖ ਵਾਹਿਗੁਰੂ, ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ ਆਪ ਜੀ ਤੋਂ ਵਿਛੜਿਆ ਹੋਇਆ। ਮਹਾਰਾਜ हे ਪ੍ਰਭੂ, ਆਪ ਕਿਰਪਾ ਕਰਕੇ ਸਾਨੂੰ ਆ ਕੇ ਮਿਲਣਾ ਕਰੋ, ਤਾਂ ਹੀ ਮਹਾਰਾਜ ਤੁਹਾਡੇ ਨਾਲ ਮਿਲਾਪ ਹੋ ਸਕੇਗਾ। ਮਹਾਰਾਜ ਆਪਣੇ ਬਲ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦੇ। ਨਾ ਮਹਾਰਾਜ ਬੁੱਧੀ ਦੇ ਬਲ ਕਰਕੇ, ਨਾ ਸਿਆਣਪਾ ਦੇ, ਨਾ ਚਤੁਰਾਈਆਂ ਦੇ ਬਲ ਕਰਕੇ, ਨਾ ਸਰੀਰ ਦੇ ਬਲ ਕਰਕੇ, ਨਾ ਇੰਦਰੀਆਂ ਦੇ ਬਲ ਕਰਕੇ, ਨਾ ਸਾਧਨਾ ਦੇ ਬਲ ਕਰਕੇ, ਕਿਸੇ ਵੀ ਬਲ ਕਰਕੇ, ਕਿਸੇ ਸ਼ਕਤੀ ਦੇ ਨਾਲ ਅਸੀਂ ਨਹੀਂ ਪਹੁੰਚ ਸਕਦੇ। ਪਰਮਾਤਮਾ ਆਪ ਕਿਰਪਾ ਕਰੋ। हे ਅਕਾਲ ਪੁਰਖ ਵਾਹਿਗੁਰੂ, ਕਰ ਕਿਰਪਾ ਪ੍ਰਭ ਆਏ ਮੇਲ, ਮੇਰੀ ਜਿੰਦੜੀਏ ਹੈ ਮੇਰੀ ਜਿੰਦੇ ਅਰਦਾਸ ਕਰਿਆ ਕਰ ਪਰਮਾਤਮਾ ਦੇ ਚਰਨਾਂ ਵਿੱਚ। ਪਰਮਾਤਮਾ ਆਪ ਹੀ ਕਿਰਪਾ ਕਰਕੇ ਮਹਾਰਾਜ ਆ ਕੇ ਸਾਨੂੰ ਮਿਲਣਾ ਕਰੋ। ਗੁਰਮਤ ਨਾਮ ਪਰਗਾਸੇ RAM, ਅਤੇ ਗੁਰਮਤਿ ਦੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੋ। ਗੁਰਮਤ ਨਾਮ ਪ੍ਰਗਾਸੇ RAM, ਕਿਉਂਕਿ ਜਦੋਂ ਮਨੁੱਖ ਗੁਰਮਤਿ ਦਾ ਧਾਰਨੀ ਬਣ ਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਫਿਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਈ ਜਾਂਦਾ ਹੈ। ਜਿਨ੍ਹਾਂ ਕੋ ਸਿਮਰਨ ਕਰਦਾ ਹੈ ਉਹਨਾਂ ਕੋ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਜੇ ਸਿਮਰਨ ਨਹੀਂ ਕਰਦਾ ਫਿਰ ਅਗਿਆਨ ਦੀ ਅੰਧਤਾਈ ਵਿੱਚ ਹੀ ਫਸਿਆ ਰਹਿੰਦਾ ਹੈ। ਅਗਿਆਨ ਦੇ ਵਿੱਚ ਹੀ ਬਾਰ-ਬਾਰ ਟੱਕਰਾਂ ਮਾਰਦਾ ਰਹਿੰਦਾ ਹੈ, ਹਨੇਰੇ ਵਿੱਚ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਰਸਤਾ ਦਿਸਦਾ ਨਹੀਂ, ਫਿਰ ਕਿਸ ਪਾਸੇ ਜਾਵੇਗਾ, ਭਟਕਣਾ ਵਿੱਚ ਹੀ ਪਵੇਗਾ ਨਾ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਗੁਰਮਤਿ ਨਾਮ ਪ੍ਰਗਾਸੇ RAM। ਗੁਰਮਤਿ ਦੁਆਰਾ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਵੇ। ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਹਾਉ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ ਅਕਾਲ ਪੁਰਖ ਪਰਮੇਸ਼ਰ ਤੋਂ ਬਾਜ ਬਿਨਾ ਜਿਹੜਾ ਸਾਡਾ ਮਨ ਹੈ ਨਾ, ਉਡੀਣੀਆਂ ਉਦਾਸ ਹੀ ਹੋਇਆ ਰਹਿੰਦਾ ਹੈ। हे ਮਹਾਤਮਾ ਰੂਪ ਸਖੀ, ਜੋ ਮੇਰਾ ਮਨ ਹੈ ਹਰ ਸਮੇਂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਬਾਜ ਭਾਵ ਬਾਝੋ, ਹਰ ਬਾਜ ਉਡੀਣੀਆਂ, ਪਰਮੇਸ਼ਰ ਤੋਂ ਬਿਨਾ, ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਸਾਡਾ ਮਨ ਹਰ ਸਮੇਂ ਉੱਡਿਆ ਰਹਿੰਦਾ ਹੈ। ਪਤਾ ਨਹੀਂ ਲੱਗਦਾ ਕਿਸ ਪਾਸੇ ਭਟਕਦਾ ਰਹਿੰਦਾ ਹੈ। ਉਡੀਣੀਆਂ ਹਰ ਸਮੇਂ ਉਦਾਸ ਹੀ ਹੋਇਆ ਰਹਿੰਦਾ ਹੈ। ਜਿਉ ਜਲ ਬਿਨ ਕਮਲ ਉਦਾਸੇ RAM, ਜਿਵੇਂ ਪਾਣੀ ਤੋਂ ਬਿਨਾ ਕਮਲ ਜਿਹੜਾ ਹੈ ਉਦਾਸ ਹੋ ਕਰਕੇ ਰਹਿੰਦਾ, ਕਮਲਾ ਜਾਂਦਾ ਹੈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਜਾਚ ਦੱਸ ਰਹੇ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਸਾਡਾ ਮਨ ਹਰ ਸਮੇਂ ਉਦਾਸ ਹੀ ਹੋ ਕਰਕੇ ਰਹਿੰਦਾ, ਕੁਮਲਾਇਆ ਹੀ ਰਹਿੰਦਾ ਹੈ। ਕਦੇ ਵੀ ਹਿਰਦੇ ਅੰਦਰ ਆਨੰਦ ਦਾ ਖੇੜਾ ਕਮਲ ਦੀ ਤਰ੍ਹਾਂ ਖਿੜਦਾ ਨਹੀਂ ਹੈ, ਜਦੋਂ ਤੱਕ ਪਰਮਾਤਮਾ ਦੇ ਦੀਦਾਰ ਨਹੀਂ ਪ੍ਰਾਪਤ ਹੋ ਜਾਂਦੇ। ਮਹਾਰਾਜ ਕਮਲ ਦੀ ਤਰ੍ਹਾਂ ਸਾਡਾ ਮਨ ਕੁਮਲਾਇਆ ਹੋਇਆ ਹੈ, ਹਰ ਸਮੇਂ ਮੁਰਝਾਇਆ ਹੀ ਰਹਿੰਦਾ ਹੈ। ਗੁਰਪੂਰੈ ਮੈਂ ਲਾਇਆ ਮੇਰੀ ਜਿੰਦੜੀਏ, ਐ ਮੇਰੀ ਜਿੰਦੇ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਪੂਰੇ ਸਤਿਗੁਰੂ ਜੀ ਦੇ ਨਾਲ ਜੀਵਨ ਮਿਲਾਉਣਾ ਕੀਤਾ। ਹਰ ਸੱਜਣ ਹਰ ਪ੍ਰਭ ਪਾਸੇ RAM, ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਪਾਸੇ ਹਰ ਸਮੇਂ ਅੰਗ ਸੰਗ ਸਾਨੂੰ ਨਜ਼ਰ ਆਇਆ ਹੈ। ਅਕਾਲ ਪੁਰਖ ਪਰਮਾਤਮਾ ਜੋ ਸੱਚਾ ਸੱਜਣ ਹੈ, ਅਕਾਲ ਪੁਰਖ ਪਰਮਾਤਮਾ ਜੋ ਸਦੀਵੀ ਕਾਲ ਦੀ ਸੱਚ ਰਹਿਣ ਵਾਲਾ ਹੈ, ਉਹ ਪਾਸੇ RAM, ਹਰ ਪਾਸੇ ਜਿਸ ਵੀ ਪਾਸੇ ਜਿਸ ਪੱਖ ਤੇ ਦੇਖਦੇ ਹਾਂ ਉਹ ਪਰਮਾਤਮਾ ਹੀ ਸਾਨੂੰ ਨਜ਼ਰ ਆਉਂਦਾ ਹੈ। ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਐਸੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਪੂਰੈ ਮੇ ਲਾਇਆ ਮੇਰੀ ਜਿੰਦੜੀਏ, ਐ ਮੇਰੀ ਜਿੰਦੇ। ਇਹ ਸਾਰੀ ਕਿਰਪਾ ਪੂਰੇ ਸਤਿਗੁਰੂ ਜੀ ਨੇ ਕੀਤੀ ਹੈ ਪਰਮਾਤਮਾ ਦੇ ਨਾਲ ਮਿਲਾਪ ਕਰਾਉਣੇ ਦੀ। ਮਹਾਰਾਜ ਜੀ ਤੋਂ ਬਿਨਾਂ ਕੋਈ ਨਹੀਂ ਸੀਗਾ ਜਿਹੜਾ ਪਰਮਾਤਮਾ ਦੇ ਨਾਲ ਮਿਲਾ ਦੇਵੇ, ਕਿਉਂਕਿ ਸਤਿਗੁਰੂ ਜੀ ਦੀ ਵਡਿਆਈ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਜੀਵ ਦਾ ਮਿਲਾਪ ਹੁੰਦਾ ਹੈ ਪਰਮੇਸ਼ਰ ਦੇ ਨਾਲ। ਤੇ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਜੀ ਦੀ ਸ਼ਰਨ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰ ਸੱਜਣ ਹਰ ਪ੍ਰਭ ਪਾਸੇ RAM। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਸੱਚਾ ਸੱਜਣ ਮਿਲ ਗਿਆ ਹੈ। ਔਰ ਇਸ ਪ੍ਰਕਾਰ ਹਰ ਪਾਸੇ RAM, ਜਿਹੜੇ ਸਾਧ ਸੰਗਤ ਜੀ ਜੰਮਣ ਮਰਨ ਦੇ ਦੋ ਪਾਸੇ ਬਣੇ ਹੋਏ ਸਨ, ਉਹ ਸਾਰੇ ਮਿਟਾ ਦਿੱਤੇ, ਅਭਾਵ ਕਰ ਦਿੱਤੇ ਹੈ।
ਐਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਧੰਨ ਧੰਨ ਗੁਰੂ ਹਰਿ ਦੱਸਿਆ ਮੇਰੀ ਜਿੰਦੜੀਏ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ। ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਧੰਨਤਾ ਦੇ ਯੋਗ ਹਨ। ਧੰਨ ਭਾਗ ਮਹਾਰਾਜ ਸਾਹਿਬ ਜੀ ਦੇ ਕਹਿਣੇ ਚਾਹੀਦੇ ਹੈ, ਜਿਨ੍ਹਾਂ ਨੇ ਪਿਆਰੇ ਪਰਮੇਸ਼ਰ ਦੇ ਬਾਬਤ ਸਾਨੂੰ ਦੱਸਿਆ ਹੈ, ਜਿਨ੍ਹਾਂ ਨੇ ਭਗਤੀ ਦੇ ਮਾਰਗ ਤੇ ਸਾਨੂੰ ਚਲਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਜਿਨ੍ਹਾਂ ਨੇ ਦੱਸਿਆ ਹੈ, ਉਹ ਸਤਿਗੁਰੂ ਜੀ ਧੰਨਤਾ ਦੇ ਯੋਗ ਹਨ। ਜਨ ਨਾਨਕ ਨਾਮ ਬਿਗਾਸੇ RAM। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹਿਰਦਾ ਬਿਗਾਸੇ ਖਿੜ ਗਿਆ ਕਮਲ ਦੀ ਤਰ੍ਹਾਂ। ਹਰ ਸਮੇਂ ਖਿੜਿਆ ਰਹਿੰਦਾ ਪਰਮੇਸ਼ਰ ਦਾ ਨਾਮ ਜਪਣੇ ਕਰਕੇ। ਜਿਨ੍ਹਾਂ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ ਹੈ ਔਰ ਉਪਦੇਸ਼ ਦੇ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਿਆ ਹੈ, ਸਤਿਗੁਰੂ ਜੀ ਨੂੰ ਧੰਨ ਹੋ ਕਹਿਣਾ ਚਾਹੀਦਾ ਹੈ। हे ਗਰੀਬ ਨਵਾਜ, ਤੁਹਾਡੀ ਕਿਰਪਾ ਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਹੋਈ ਹੈ। हे ਗਰੀਬ ਨਵਾਜ, ਸਤਿਗੁਰੂ ਜੀ ਆਪ ਜੀ ਧੰਨ ਹੋ। ਇਸ ਪ੍ਰਕਾਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਜਨ ਨਾਨਕ ਨਾਮ ਬਿਗਾਸੇ RAM। ਵਾਹਿਗੁਰੂ ਦੇ ਪਿਆਰੇ ਹਰ ਸਮੇਂ ਆਨੰਦ ਖੇੜੇ ਵਿੱਚ ਹੀ ਰਹਿੰਦੇ ਹਨ। ਰਾਗ ਬਿਹਾਗੜਾ ਮਹੱਲਾ ਚੌਥਾ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹੈ, ਮੇਰੀਏ ਜਿੰਦੇ ਪਰਮੇਸ਼ਰ ਦਾ ਨਾਮ ਅਮਰ ਕਰ ਦੇਣ ਵਾਲਾ, ਅੰਮ੍ਰਿਤਮਈ ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਸ਼ਕਤੀ ਹੈ। ਅੰਮ੍ਰਿਤ ਗੁਰਮਤਿ ਪਾਏ RAM। ਐਸੇ ਨਾਮ ਅੰਮ੍ਰਿਤ ਨੂੰ ਗੁਰਮਤਿ ਦੁਆਰਾ ਹਿਰਦੇ ਕਰਕੇ ਪਾਇਆ ਜਾ ਸਕਦਾ ਹੈ। ਹਉਮੈ ਮਾਇਆ ਵਿਖ ਹੈ ਮੇਰੀ ਜਿੰਦੜੀਏ। ਤੇ ਜਿਤਨੇ ਵੀ ਮਾਇਆ ਦੇ ਬੰਧਨ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਉਮੈ ਦੇ ਪਏ ਹੋਏ ਬੰਧਨ, ਜਿਤਨੇ ਵੀ ਮਾਇਆ ਦੇ ਸੁਖ ਹਨ, ਵੇਖ ਜ਼ਹਿਰ ਦੀ ਤਰ੍ਹਾਂ ਹਨ। ਇਹ ਮੇਰੀਏ ਜਿੰਦੇ, ਜਿਤਨੇ ਵੀ ਮਾਇਆ ਦੇ ਪਏ ਹੋਏ ਬੰਧਨ ਹਨ, ਸਾਰੇ ਜ਼ਹਿਰ ਦੀ ਤਰ੍ਹਾਂ ਹੈ, ਜਿਨ੍ਹਾਂ ਨੂੰ ਬੜੇ ਮਿੱਠੜੇ ਜਾਣ ਕਰਕੇ ਜੀਵਨ ਵਿੱਚ ਧਾਰਨ ਕਰੀ ਬੈਠੇ ਹੈ। ਇਹ ਮੇਰੀਏ ਜਿੰਦੇ, ਹਉਮੈ ਮਾਇਆ ਵਿਖ ਹੈ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ, ਜਿਤਨੇ ਵੀ ਹਉਮੈ ਆਦਿਕ ਦੇ ਬੰਧਨ ਹਨ ਜਾਂ ਮਾਇਆ ਦੇ ਸੁਖ ਹਨ, ਸਾਰੇ ਕੌੜਤਣ ਦੀ ਤਰ੍ਹਾਂ ਕੌੜੇ ਹੈ, ਜ਼ਹਿਰ ਵਰਗੇ ਹੈ। ਹਜੂਰ ਦਾ ਮੁਖ ਵਾਕ ਹੈ, ਕੋਈ ਵਿਰਲੇ ਗੁਰਮੁਖ ਪਿਆਰੇ ਜਨ ਹਨ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਵਿਚਾਰ ਕੀਤੀ ਹੈ, ਤਤ ਨੂੰ ਸਮਝਿਆ ਹੈ ਕਿ ਵਾਹਿਗੁਰੂ ਦਾ ਨਾਮ ਹੀ ਅਸਲ ਦੇ ਵਿੱਚ ਮਿਠਾਸ ਭਰਿਆ ਮਿੱਠਾ ਹੈ। ਬਾਕੀ ਜਿਤਨੇ ਵੀ ਮਾਇਆ ਦੇ ਸੁਖ ਜ਼ਹਿਰ ਦੀ ਤਰ੍ਹਾਂ ਬਿਕ ਜ਼ਹਿਰ ਦੀ ਤਰ੍ਹਾਂ ਕੌੜੇ ਹਨ। ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਬਿਖੈ ਕੌੜਤਨ ਸਗਲ ਮਾਹੇ ਸਗਲ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ। ਸਾਧ ਸੰਗਤ ਜੀ, ਵਾਹਿਗੁਰੂ ਦੇ ਪਿਆਰਿਆਂ ਨੇ ਵਿਚਾਰ ਕੀਤੀ ਕਿ ਜੇ ਮਿੱਠਾ ਹੈ, ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਮਿੱਠਾ ਹੈ, ਪਿਆਰਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਹਜੂਰ ਕਹਿੰਦੇ, ਹਉਮੈ ਮਾਇਆ ਵਿਖ ਹੈ ਮੇਰੀ ਜਿੰਦੜੀਏ। ਐ ਮੇਰੀ ਜਿੰਦੇ, ਹਉਮੈ ਆਦਿਕ ਦੇ ਜਿਹੜੇ ਬੰਧਨ ਹਨ, ਮਾਇਆ ਦੇ ਸੁਖ ਹਨ, ਸਾਰੇ ਜ਼ਹਿਰ ਰੂਪ ਕਰਕੇ ਜਾਣ ਲੈਣਾ ਕਰ। ਹਰ ਅੰਮ੍ਰਿਤ ਬਿਖ ਲਹਿ ਜਾਏ RAM। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਧਾਰਨ ਕਰਨ ਨਾਲ ਵੇਖ ਜ਼ਹਿਰ ਦੀ ਤਰ੍ਹਾਂ ਮਾਇਆ ਦੇ ਜਿਹੜੇ ਸੁਖ ਚੰਬੜੇ ਹੋਏ ਐ, ਹਉਮੈ ਆਦਿਕ ਦੇ ਬੰਧਨ ਪਏ ਹੋਏ ਐ, ਇਹ ਸਭ ਲਹਿ ਜਾਂਦੇ ਹਨ। ਜੇ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਜੀਵਨ ਵਿੱਚ ਧਾਰਨ ਕੀਤਾ ਜਾਵੇ ਤਾਂ ਹੀ ਅਸਲ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ, ਉਹਨਾਂ ਗੁਰੂ ਕੇ ਪਿਆਰ ਵਾਲੇ ਸਿੱਖਾਂ ਦਾ ਮਨ, ਉਹਨਾਂ ਜਗਿਆਸੂ ਜਨਾਂ ਦਾ ਸੁੱਕਾ ਹੋਇਆ ਮਨ ਹਰਾ ਭਰਾ ਹੋ ਗਿਆ ਹੈ। ਪਹਿਲਾਂ ਹਰ ਸਮੇਂ ਵਿਕਾਰਾਂ ਦੀ ਤਪਸ਼ ਦੇ ਨਾਲ ਸੜਿਆ ਸੀਗਾ, ਸੜਦਾ ਰਹਿੰਦਾ ਸੀਗਾ। ਜਿਸ ਸਾਧ ਸੰਗਤ ਜੀ ਧਰਤੀ ਤੇ ਪਾਣੀ ਨਾ ਪ੍ਰਾਪਤ ਹੋਵੇ, ਉਹ ਕਿੱਦਾਂ ਸੁੱਕੀ ਹੋਈ, ਨਾ ਉੱਥੇ ਕੋਈ ਫਸਲ ਪੈਦਾ ਹੋ ਸਕਦੀ ਹੈ। ਇਸ ਪ੍ਰਕਾਰ ਕਿੱਦਾਂ ਸੁੱਕੀ ਸੜਦੀ ਰਹਿੰਦੀ ਹੈ ਤਪਸ਼ ਦੇ ਨਾਲ। ਇਸੇ ਪ੍ਰਕਾਰ ਸਾਧ ਸੰਗਤ ਜੀ ਹਿਰਦਾ ਰੂਪ ਜਿਹੜੀ ਧਰਤੀ ਹੈ ਨਾ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਜਲ ਤੋਂ ਬਿਨਾ ਅਥਵਾ ਸਤਿਗੁਰਾਂ ਦੇ ਉਪਦੇਸ਼ ਰੂਪੀ ਵਰਖਾ ਹੋਣ ਤੋਂ ਬਿਨਾ
ਨਾਮ ਜਲ ਦੀ ਪ੍ਰਾਪਤੀ ਨਾ ਹੋਣੇ ਕਰਕੇ ਇਹ ਜਿਹੜਾ ਮਨ ਸੁੱਕਾ ਸੀ ਨਾ ਹਰ ਸਮੇਂ, ਇਹ ਇਸੇ ਪ੍ਰਕਾਰ ਸਾਧ ਸੰਗਤ ਜੀ ਇਹਦੇ ਵਿੱਚ ਕੋਈ ਸ਼ੁਭ ਗੁਣਾ ਰੂਪੀ ਜਿਹੜੀ ਫਸਲ ਹੈ ਕਦੇ ਵੀ ਪੈਦਾ ਨਹੀਂ ਸੀ ਹੋਣਾ ਕੀਤੀ। ਪਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਉਪਦੇਸ਼ ਦੀ ਵਰਖਾ ਕਰਕੇ ਫਿਰ ਇੱਥੇ ਸ਼ੁਭ ਗੁਣਾ ਰੂਪੀ ਖੇਤੀ ਨੂੰ ਪੈਦਾ ਕੀਤਾ ਹੈ। ਜਿਹੜਾ ਸੁੱਕਾ ਹੋਇਆ ਮਨ ਹਰਾ ਭਰਾ ਹੋ ਗਿਆ ਹੈ। ਹਰ ਹਰ ਨਾਮ ਧਿਆਏ RAM, ਕਿਉਂਕਿ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉਣੇ ਕਰਕੇ ਸੁੱਕਾ ਹੋਇਆ ਮਨ ਵੀ ਹਰਾ ਭਰਾ ਹੋ ਗਿਆ ਹੈ, ਪ੍ਰਫੁੱਲਤ ਹੋ ਗਿਆ ਹੈ। ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ, ਐ ਮੇਰੀ ਜਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਦੇ ਧੁਰੋਂ ਹੀ ਮਸਤਕ ਦੇ ਵੱਡੇ ਭਾਗ, ਵੱਡੇ ਤੋਂ ਭਾਵ ਚੰਗੇ ਭਾਗ ਜਿਨ੍ਹਾਂ ਦੇ ਲਿਖ ਕਰਕੇ ਪਾਏ ਸਨ। ਪੂਰਬਲੇ ਨਿਸ਼ਕਾਮ ਕਰਮਾਂ ਦੇ ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਸਨ। ਜਨ ਨਾਨਕ ਨਾਮ ਸਮਾਏ RAM, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹ ਨਾਮੀ ਪ੍ਰਮਾਤਮਾ ਦੇ ਵਿੱਚ ਸਮਾ ਗਏ, ਅਥਵਾ ਨਾਮ ਜਪਦੇ ਨਾਮ ਰੂਪੀ ਹੋ ਗਏ। ਸ਼ਬਦ ਦਾ ਅਭਿਆਸ ਕਰਦੇ ਕਰਦੇ ਸ਼ਬਦ ਰੂਪੀ ਹੋ ਗਏ ਹਨ, ਸ਼ਬਦ ਦੇ ਵਿੱਚ ਸਮਾ ਗਏ ਹਨ। ਸ਼ਬਦ ਦਾ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ, ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰਮਾਤਮਾ ਨੇ ਲੇਖ ਲਿਖ ਕਰਕੇ ਪਾਏ ਸਨ, ਜਿਨ੍ਹਾਂ ਦੇ ਵੱਡੇ ਭਾਗ ਸਨ। ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਮਨ ਵਿੰਨਿਆ ਗਿਆ ਹੈ, ਭਾਵ ਜਿਨ੍ਹਾਂ ਦਾ ਮਿਲਾਪ ਪਰਮੇਸ਼ਰ ਦੇ ਨਾਮ ਦੇ ਨਾਲ ਹੋਇਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਦਾ, ਪਰਮੇਸ਼ਰ ਦੇ ਨਾਮ ਦਾ ਸੰਗ ਕੀਤਾ ਹੈ। ਜਿਉ ਬਾਲਕ ਲੱਗ ਦੁੱਧ ਖੀਰੇ RAM, ਇਹ ਉਹਨਾਂ ਦਾ ਮਨ ਵਿੰਨਿਆ ਗਿਆ ਹੈ, ਕਦੇ ਵੀ ਪਰਮੇਸ਼ਰ ਦਾ ਨਾਮ ਵਿਸਾਰਦੇ ਨਹੀਂ। ਜਿਵੇਂ ਸਾਧ ਸੰਗਤ ਜੀ ਬੱਚਾ ਦੁੱਧ ਪੀਂਦਾ ਨਾ, ਭੁੱਖ ਲੱਗੀ ਹੋਵੇ ਤੇ ਦੁੱਧ ਛੱਡਣ ਨੂੰ ਚਿੱਤ ਨਹੀਂ ਕਰਦਾ, ਇਸੇ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਉ ਬਾਲਕ ਲੱਗ ਦੁੱਧ ਖੀਰੇ RAM। ਸਾਧ ਸੰਗਤ ਜੀ ਦੋਧਕ ਦੰਦ ਵੀ ਉਹਨੂੰ ਕਿਹਾ ਜਾਂਦਾ, ਭਾਵ ਜਿਸ ਬੱਚੇ ਦੇ ਮੁਖ ਵਿੱਚ ਅਜੇ ਦੰਦ ਨਹੀਂ ਹੁੰਦੇ ਉਹਨੂੰ ਕੇਵਲ ਦੁੱਧ ਦੇ ਨਾਲ ਹੀ ਪਿਆਰ ਹੁੰਦਾ, ਹੋਰ ਕੋਈ ਪਦਾਰਥ ਚੱਬ ਕੇ ਖਾ ਨਹੀਂ ਸਕਦਾ, ਉਹਦੀ ਖੁਰਾਕ ਕੇਵਲ ਦੁੱਧ ਹੀ ਹੁੰਦੀ ਹੈ। ਇਸੇ ਪ੍ਰਕਾਰ ਗੁਰਮੁਖਾਂ ਦੀ ਆਤਮਿਕ ਖੁਰਾਕ ਪਰਮੇਸ਼ਰ ਦਾ ਨਾਮ ਰੂਪੀ ਦੁੱਧ ਹੈ, ਜਿਨ੍ਹਾਂ ਨੂੰ ਆਤਮਿਕ ਬਲ ਮਿਲਦਾ ਹੈ, ਕਦੇ ਵੀ ਉਹ ਆਪਣੀ ਆਤਮਾ ਨੂੰ ਕਮਜ਼ੋਰ ਨਹੀਂ ਹੋਣ ਦਿੰਦੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਉ ਬਾਲਕ ਲੱਗ ਦੁੱਧ ਖੀਰੇ RAM, ਜਿਵੇਂ ਬੱਚਾ ਦੁੱਧ ਦੇ ਨਾਲ ਪਿਆਰ ਕਰਦਾ, ਛੱਡਣ ਨੂੰ ਚਿੱਤ ਨਹੀਂ ਕਰਦਾ, ਇਸੇ ਪ੍ਰਕਾਰ ਗੁਰਮੁਖ ਪਿਆਰੇ ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਦੇ ਹਨ। ਹਰ ਬਿਨ ਸ਼ਾਂਤ ਨਾ ਪਾਈਐ ਮੇਰੀ ਜਿੰਦੜੀਏ, ਐ ਮੇਰੀ ਜਿੰਦਿਓ ਗੁਰਮੁਖ ਪਿਆਰਿਆਂ ਦੇ ਮਨ ਨੂੰ ਪਰਮੇਸ਼ਰ ਤੋਂ ਬਿਨਾਂ ਕਦੇ ਸ਼ਾਂਤੀ ਨਹੀਂ ਮਿਲਦੀ। ਜਿੰਨਾ ਚਿਰ ਵਾਹਿਗੁਰੂ ਦਾ ਨਾਮ ਨਹੀਂ ਜਪ ਲੈਂਦੇ, ਮਨ ਉਹਨਾਂ ਦਾ ਤੜਫਦਾ ਰਹਿੰਦਾ ਮੱਛੀ ਦੀ ਤਰ੍ਹਾਂ। ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢੀ ਤੇ ਕਿਵੇਂ ਤੜਫਦੀ ਹੈ, ਇਸੇ ਪ੍ਰਕਾਰ ਗੁਰਮੁਖਾਂ ਦਾ ਜੀਵਨ ਹੈ। ਜਿਨ੍ਹਾਂ ਨੇ ਜੀਵਨ ਦੇ ਅੰਦਰ ਨਿਯਮ ਬਣਾਇਆ ਹੋਇਆ, ਜਿੰਨਾ ਚਿਰ ਆਪਣਾ ਨਿਤਨੇਮ ਨਹੀਂ ਕਰ ਲੈਂਦੇ, ਸਾਧ ਸੰਗਤ ਜੀ ਮਨ ਉਹਨਾਂ ਦਾ ਤੜਫਦਾ ਰਹਿੰਦਾ ਹੈ। ਨਾ ਛਕਣ ਵਾਲੇ ਪਦਾਰਥਾਂ ਵਿੱਚੋਂ ਕੋਈ ਉਹਨਾਂ ਨੂੰ ਮਨ ਨੂੰ ਚੰਗਾ ਲੱਗਦਾ, ਭਾਵੇਂ ਬੜੇ ਵੀ ਸਵਾਦਲੇ ਪਦਾਰਥ ਤਿਆਰ ਕਰਕੇ ਪਰੋਸ ਕੇ ਰੱਖੇ ਜਾਣ, ਪਰ ਸਾਰੇ ਫਿੱਕੇ ਫਿੱਕੇ ਲੱਗਦੇ, ਕਿਸੇ ਵਿੱਚੋਂ ਸਵਾਦ ਨਹੀਂ ਆਉਂਦਾ, ਕਿਉਂਕਿ ਨਿਯਮ ਨਹੀਂ ਪੂਰਾ ਹੋਇਆ ਹੁੰਦਾ। ਭਾਵੇਂ ਦੁਨੀਆ ਦੇ ਲਾਲ ਜਿੰਨੇ ਮਰਜ਼ੀ ਮਾਇਆ ਦੇ ਸੁੱਖ ਹੋਣ, ਕੁਝ ਮਨ ਨੂੰ ਚੰਗਾ ਨਹੀਂ ਲੱਗਦਾ ਜਿਨ੍ਹਾਂ ਨੇ ਆਪਣਾ ਨਿਯਮ ਜੀਵਨ ਦੇ ਅੰਦਰ ਬਣਾਇਆ ਹੋਇਆ। ਮਹਾਰਾਜ ਕਹਿੰਦੇ ਉਹਨਾਂ ਦਾ ਮਨ ਸ਼ਾਂਤ ਨਹੀਂ ਹੁੰਦਾ। ਜਿਉ ਚਾਤ੍ਰਿਕ ਜਲ ਬਿਨ ਟੇਰੇ RAM, ਜਿਵੇਂ ਬਪੀਹਾ ਸਾਧ ਸੰਗਤ ਜੀ ਵੱਡੀ ਭਾਰੀ ਬਰਸਾਤ ਵੀ ਭਾਵੇਂ ਹੋ ਰਹੀ ਹੋਵੇ, ਲੰਬੇਰਾ ਸਮਾਂ ਝੜੀ ਲੱਗ ਜਾਵੇ, ਪਰ ਉਹਨੂੰ ਕੇਵਲ ਸਵਾਂਤੀ ਬੂੰਦ ਦੇ ਨਾਲ ਹੀ ਪਿਆਰ ਹੁੰਦਾ। ਸਵਾਂਤੀ ਬੂੰਦ ਨੂੰ ਬਾਰ-ਬਾਰ ਦੇਖਦਾ ਰਹਿੰਦਾ, ਤੱਕਦਾ ਰਹਿੰਦਾ, ਪੁਕਾਰਦਾ ਰਹਿੰਦਾ, ਮੈਨੂੰ ਸਵਾਂਤੀ ਬੂੰਦ ਮਿਲ ਜਾਵੇ, ਇਹਦੇ ਨਾਲ ਹੀ ਮੇਰੀ ਪਿਆਸ ਬੁਝੇਗੀ। ਇਹ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਉਹਨਾਂ ਦਾ ਮਨ ਉਹਨਾਂ ਚਿਰ ਸ਼ਾਂਤ ਨਹੀਂ ਹੁੰਦਾ ਜਦੋਂ ਤੱਕ ਵਾਹਿਗੁਰੂ ਜੀ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਨਹੀਂ ਮਿਲ ਜਾਂਦੀ। ਹਰ ਸਮੇਂ ਸਾਧ ਸੰਗਤ ਜੀ ਤੱਕਦੇ ਰਹਿੰਦੇ ਆ, ਵਿਚਾਰ ਰੂਪੀ ਨਿਗਾਹ ਧਾਰਨ ਕਰਕੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਬਾਰ-ਬਾਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨਾਂ ਦੀ ਦਾਤ ਮੰਗਦੇ ਆ।
ਬਾਰ-ਬਾਰ ਮਹਾਰਾਜ ਕਹਿੰਦੇ ਉਹ ਪੁਕਾਰਦੇ ਰਹਿੰਦੇ ਹਨ। ਸਤਿਗੁਰ ਸਰਣੀ ਜਾਏ ਪਾਓ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਪੂਰੇ ਸਤਿਗੁਰੂ ਜੀ ਦੀ ਸ਼ਰਣੀ ਜਾ ਕੇ ਪੈਣਾ ਕਰ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣਨੇ ਕਰ। ਗੁਣ ਦੱਸੇ ਹਰ ਪ੍ਰਭ ਕੇਰੇ RAM। ਪੂਰੇ ਸਤਿਗੁਰੂ ਜੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਦੇ ਗੁਣ ਦੱਸ ਸਕਦੇ ਐ, ਹੋਰ ਕੋਈ ਨਹੀਂ ਦੱਸ ਸਕਦਾ। ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਹਨ ਗੁਣਵਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਦੇ। ਗੁਣ ਦੱਸੇ ਹਰ ਪ੍ਰਭ ਕੇਰੇ RAM। ਕੀ ਗੁਣ ਹਨ ਪਰਮਾਤਮਾ ਦੇ, ਕਿੰਨੀਆਂ ਵੱਡੀਆਂ ਤੇ ਪਰਮ ਵਡਿਆਈਆਂ ਨੇ ਅਕਾਲ ਪੁਰਖ ਪਰਮਾਤਮਾ ਦੀਆਂ। ਵੱਡੇ ਕੀਆਂ ਵਡਿਆਈਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੈਨੂੰ ਦੱਸਣਗੇ। ਇਹ ਜਿੰਦੇ ਤੈਨੂੰ ਸਮਝਾਉਣਗੇ ਆਪਣੀ ਸਿੱਖਿਆ ਦੁਆਰਾ ਕਿ ਅਕਾਲ ਪੁਰਖ ਵਾਹਿਗੁਰੂ ਕਿੰਨਾ ਵੱਡਾ ਪਰਮ ਹੈ, ਕਿਰਪਾਲੂ ਹੈ, ਦਿਆਲੂ ਹੈ, ਮਿਹਰਾਂ ਦੇ ਕਰਨੇ ਵਾਲਾ ਮਿਹਰਬਾਨ ਹੈ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਬਾਦਸ਼ਾਹਾਂ ਕਾ ਬਾਦਸ਼ਾਹ। ਉਸ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕਰਕੇ ਹੋਰ ਕਿਸੇ ਪਾਸੇ ਤੂੰ ਕਿਉਂ ਭਟਕ ਰਹੀ ਹੈ? ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਇਹ ਸਤਿਗੁਰੂ ਜੀ ਤੈਨੂੰ ਸਮਝਾਉਣਗੇ ਐ ਜਿੰਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਜਾਣਾ ਕਰ। ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਪਰਮਾਤਮਾ ਦੇ ਨਾਲ ਉਹਨਾਂ ਨੂੰ ਮਿਲਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਨੂੰ ਮਿਲਿਆ ਹੈ। ਘਰ ਬਾਜੇ ਸ਼ਬਦ ਕਣੇਰੇ RAM। ਉਹਨਾਂ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੇ ਸ਼ਬਦ ਦੇ ਜਿਹੜੇ ਵਾਜੇ ਆ ਨਾ ਕਣੇਰੇ ਬਹੁਤ ਜ਼ਿਆਦਾ ਲਗਾਤਾਰ ਵੱਜ ਉੱਠੇ ਹੈ। ਇੱਕ ਰਸ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜ ਰਹੇ ਹੈ। ਜਿਵੇਂ ਸਾਧ ਸੰਗਤ ਜੀ ਦੁਨਿਆਵੀ ਵਾਜਿਆਂ ਦੀ ਕਿਵੇਂ ਜੀਵ ਦਾ ਸੁਭਾਅ ਹੁੰਦਾ ਹੈ, ਜਿੱਧਰੋਂ ਆਵਾਜ਼ ਆਉਂਦੀ ਉਧਰ ਨੂੰ ਧਿਆਨ ਚਲਾ ਜਾਂਦਾ ਹੈ। ਤੇ ਗੁਰਮੁਖਾਂ ਬ੍ਰਹਮ ਬੇਤਿਆਂ ਦਾ ਪਰਮੇਸ਼ਰ ਦੇ ਨਾਮ ਰੂਪ ਵਾਜਿਆਂ ਦੇ ਵਾਲੀ ਹਰ ਸਮੇਂ ਧਿਆਨ ਲੱਗਾ ਰਹਿੰਦਾ। ਲਾਗੇ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਕੋਈ ਪਰਵਾਹ ਨਹੀਂ। ਕਦੇ ਉਹਨਾਂ ਦੀ ਬਿਰਤੀ ਉਖੜਦੀ ਨਹੀਂ ਹੈ, ਕਦੇ ਉਹਨਾਂ ਦੀ ਸੁਰਤ ਸਾਧ ਸੰਗਤ ਜੀ ਖਿੰਡਦੀ ਨਹੀਂ ਹੈ। ਪਰਮੇਸ਼ਰ ਦੇ ਨਾਮ ਦੇ ਵਾਲੀ ਉਹਨਾਂ ਦਾ ਧਿਆਨ ਲੱਗਾ ਰਹਿੰਦਾ। ਐਸਾ ਉਹਨਾਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦਾ ਜੀਵਨ ਹੈ। ਸਾਧ ਸੰਗਤ ਜੀ ਸਰਵਣ ਕਰਨੇ ਨੂੰ ਮਿਲਦਾ ਹੈ ਕਿ ਜੇ ਕਿਤੇ ਲਾਗੇ ਰੌਲਾ ਪੈ ਰਿਹਾ ਹੋਵੇ, ਖਟਖਟਾਕ ਆਵਾਜ਼ ਆ ਰਹੀ ਹੋਵੇ ਤੇ ਉਹਨਾਂ ਨੂੰ ਸਾਜ਼ਾਂ ਦਾ ਰੂਪ ਬਣਾ ਕਰਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੇ ਆ। ਜਿਵੇਂ ਕਈ ਮਹਾਂਪੁਰਖ ਸਾਧ ਸੰਗਤ ਜੀ ਚੁਮਟਿਆਂ ਨਾਲ, ਖੜਤਾਲਾਂ ਨਾਲ, ਢੋਲਕੀਆਂ ਨਾਲ ਜਥਾ ਬਣਾ ਕਰਕੇ ਪਰਮੇਸ਼ਰ ਦਾ ਜਸ ਗਾਉਂਦੇ ਨੇ। ਐਸਾ ਉਹਨਾਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦਾ ਜੀਵਨ ਐਸੀ ਅਵਸਥਾ ਬਣ ਜਾਂਦੀ ਹੈ ਨਾਮ ਜਪਣ ਵਾਲਿਆਂ ਦੀ ਕਿ ਲਾਗੇ ਕਿਤੇ ਖੜਕਾ ਆਵਾਜ਼ ਹੋ ਰਹੀ ਹੋਵੇ ਉਹਨਾਂ ਨੂੰ ਸਾਜ਼ ਬਣਾ ਲੈਂਦੇ, ਕਿਸੇ ਨੂੰ ਢੋਲਕੀ ਬਣਾ ਲੈਂਦੇ ਆ, ਕਿਸੇ ਨੂੰ ਸਾਧ ਸੰਗਤ ਜੀ ਚੁਮਟਾ ਤੇ ਕਿਸੇ ਨੂੰ ਖੜਤਾਲਾ। ਇਸ ਪ੍ਰਕਾਰ ਉਹਨਾਂ ਨੂੰ ਸਾਜ਼ਾਂ ਦਾ ਰੂਪ ਦੇ ਕਰਕੇ ਰੱਬ ਦਾ ਜਸ ਕਰੀ ਜਾਂਦੇ ਆ। ਉਹਨਾਂ ਦੀ ਸੁਰਤ ਕਦੇ ਵੀ ਖਿੰਡਦੀ ਨਹੀਂ ਹੈ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਘਰ ਵਾਜੇ ਸ਼ਬਦ ਕਣੇਰੇ RAM। ਕਣੇਰੇ ਵਾਹਿਗੁਰੂ ਦੇ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਜਿਹੜੇ ਸ਼ਬਦ ਹਨ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਵੱਜ ਰਹੇ ਹਨ। ਮਨਮੁਖ ਹਉਮੈ ਵਿਛੜੇ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਜਿਹੜੇ ਮਨਮੁਖ ਮਾਦਾ ਪ੍ਰਸਤ ਜੀਵ ਹਨ ਹਉਮੈ ਕਰਕੇ ਪ੍ਰਮਾਤਮਾ ਤੋਂ ਵਿਛੜ ਗਏ ਹਨ। ਵਿਖ ਬਾਧੇ ਹਉਮੈ ਜਾਲੇ RAM। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਖ ਜ਼ਹਿਰ ਦੀ ਤਰ੍ਹਾਂ ਜਿਹੜੇ ਸੰਸਾਰ ਦੇ ਮਾਇਆ ਦੇ ਬੰਧਨ ਹਨ, ਇਹ ਮਾਇਆ ਦੇ ਬੰਧਨਾਂ ਦੇ ਵਿੱਚ ਜੰਜਾਲ ਦੇ ਵਿੱਚ ਹਰ ਸਮੇਂ ਬੱਝੇ ਰਹਿੰਦੇ ਆ ਜਿਹੜੇ ਮਨਮੁਖ ਹੰਕਾਰ ਕਰਕੇ ਪ੍ਰਮਾਤਮਾ ਤੋਂ ਵਿਛੜੇ ਹਨ। ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਨੂੰ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਨਿੰਦਕ ਤੇ ਜਿਹੜੇ ਹੰਕਾਰੀ ਜੀਵ ਹੈ ਨਾ ਪ੍ਰਮਾਤਮਾ ਦੇ ਵੱਲ ਅਕਾਲ ਪੁਰਖ ਪ੍ਰਮਾਤਮਾ ਉਹਨਾਂ ਵੱਲ ਪਿੱਠ ਕਰਕੇ ਰੱਖਦਾ। ਪ੍ਰਮਾਤਮਾ ਕਦੇ ਉਹਨਾਂ ਨੂੰ ਸਨਮੁਖ ਹੋ ਕਰਕੇ ਦੀਦਾਰ ਨਹੀਂ ਬਖਸ਼ਿਸ਼ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਹਉਮੈ ਕਰਕੇ ਵਿਛੜੇ ਐ ਉਹ ਬਿਕ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਮਾਇਆ ਦੇ ਬੰਧਨਾਂ ਜੰਜਾਲ ਦੇ ਵਿੱਚ ਹੀ ਬੱਝੇ ਰਹਿੰਦੇ ਹਨ। ਜਿਉ ਪੰਖੀ ਕਪੋਤ ਆਪ ਬਨਾਇਆ ਮੇਰੀ ਜਿੰਦੜੀਏ। हे ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਮਨਮੁਖ ਜੀਵ ਮਾਇਆ ਦੇ ਜੰਜਾਲ ਵਿੱਚ ਬੱਝੇ ਪਏ ਹਨ।
ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਦਾਹਰਣ ਦੇ ਕਰਕੇ ਉਚਾਰਨ ਕਰ ਰਹੇ ਨੇ, ਜਿਉ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ। ਜਿਵੇਂ ਕਹਿੰਦੇ ਇੱਕ ਕਬੂਤਰ ਹੈ, ਪੰਛੀ ਹੈ, ਉਸ ਨੇ ਸਾਧ ਸੰਗਤ ਜੀ ਸ਼ਿਕਾਰੀ ਦੇ ਜਾਲ ਦੇ ਵਿੱਚ ਆਪਣੇ ਆਪ ਨੂੰ ਬਣਾ ਲੈਣਾ ਕੀਤਾ। ਤਿਉ ਮਨਮੁਖ ਸਭ ਵਸ ਕਾਲੇ RAM। ਇਸੇ ਪ੍ਰਕਾਰ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਸਾਰੇ ਜਿਹੜੇ ਮਾਦਾ ਪ੍ਰਸਤ ਜੀਵ ਹੰਕਾਰੀ ਹੈ, ਮਹਾਰਾਜ ਕਹਿੰਦੇ ਸਭ ਕਾਲ ਦੇ ਵਸ ਵਿੱਚ ਪੈਣ ਵਾਲੇ ਹਨ, ਕਾਲ ਰੂਪੀ ਸ਼ਿਕਾਰੀ ਦੇ ਅਧੀਨ ਹੋ ਜਾਣ ਵਾਲੇ ਹਨ। ਇੱਕ ਛੋਟੀ ਜੀ ਗਾਥਾ ਹੈ, ਸਾਧ ਸੰਗਤ ਜੀ ਇੱਕ ਥਾਂ ਤੇ ਬੰਦਗੀ ਕਰਨ ਵਾਲੇ ਮਹਾਂਪੁਰਖ ਮਹਾਤਮਾ ਦੀ ਧਰਮਸ਼ਾਲਾ ਸੀ। ਉੱਥੇ ਕਥਾ ਕਰਿਆ ਕਰਦੇ, ਉਹਨਾਂ ਦੇ ਕੋਲ ਸੰਗਤਾਂ ਆ ਕਰਕੇ ਕਥਾ ਸਰਵਣ ਕਰਦੀਆਂ, ਤੇ ਇੱਕ ਸਾਧ ਸੰਗਤ ਜੀ ਕਬੂਤਰ ਆਇਆ, ਉਹਨੇ ਵੀ ਆ ਕਰਕੇ ਰੋਜ਼ ਬੜੇ ਪਿਆਰ ਦੇ ਨਾਲ ਕਥਾ ਸੁਣਿਆ ਕਰਨੀ, ਹਰ ਰੋਜ਼ ਉਹਨੇ ਬੜੇ ਰਸ ਦੇ ਨਾਲ ਸੁਣਨੀ, ਫਿਰ ਉਹਨੂੰ ਦਾਣਾ ਵੀ ਪਾ ਦੇਣਾ, ਚੋਗਾ ਪਾ ਦੇਣਾ। ਤੇ ਇੱਕ ਦਿਨ ਸਾਧ ਸੰਗਤ ਜੀ ਐਸਾ ਕੋਈ ਲੇਖ ਉਹਦਾ ਮਸਤਕ ਦਾ ਜਿਹੜਾ ਮੱਥੇ ਦਾ ਲੇਖ ਮਾੜਾ ਕੋਈ ਅੱਗੇ ਆ ਗਿਆ, ਤੇ ਉੱਡ ਕਰਕੇ ਜਦੋਂ ਬਾਹਰ ਗਿਆ ਤੇ ਸਾਧ ਸੰਗਤ ਜੀ ਕਬੂਤਰੀ ਦਾ ਸੰਗ ਮਿਲਿਆ, ਫਿਰ ਸੰਗ ਦੇ ਨਾਲ ਮਿਲਾਪ ਕਰਕੇ ਬੱਚੇ ਵੀ ਪੈਦਾ ਹੋ ਗਏ। ਤੇ ਇਸ ਪ੍ਰਕਾਰ ਜਦੋਂ ਘਰ ਦੇ ਵਿੱਚ ਉਹਦੇ ਬੱਚੇ ਪੈਦਾ ਹੋਏ ਐ, ਤੇ ਸਾਧ ਸੰਗਤ ਜੀ ਇੱਕ ਦਿਨ ਸ਼ਿਕਾਰੀ ਆਇਆ, ਉਹਨੇ ਜਾਲ ਪਾ ਕਰਕੇ ਸਾਰੇ ਆਪਣੇ ਅਧੀਨ ਕਰ ਲਏ, ਉਹਦਾ ਪਰਿਵਾਰ ਸਾਰਾ, ਤੇ ਮੋਹ ਦਾ ਵੱਜਾ ਹੋਇਆ ਕਿ ਮੇਰਾ ਆਪਣਾ ਪਰਿਵਾਰ ਹੈ। ਉਹ ਜਾਲ ਦੇ ਵਿੱਚ ਆਪਣੇ ਆਪ ਨੂੰ ਵੀ ਜਾ ਕਰਕੇ ਉਸਨੇ ਬਣਾ ਲਿਆ, ਆਪ ਹੀ ਜਾ ਕਰਕੇ ਜਾਲ ਦੇ ਵਿੱਚ ਫਸ ਗਿਆ। ਤੇ ਜਦੋਂ ਸ਼ਿਕਾਰੀ ਆਇਆ, ਉਹਨੇ ਆ ਕਰਕੇ ਸਾਰਾ ਹੀ ਸਾਧ ਸੰਗਤ ਜੀ ਸਾਰਿਆਂ ਨੂੰ ਬੰਨ ਕਰਕੇ ਲੈ ਗਿਆ, ਸਾਰਿਆਂ ਨੂੰ ਮਾਰ ਦਿੱਤਾ, ਮਾਰਨਾ ਹੀ ਸੀਗਾ ਉਹਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਬੂਤਰ ਦੀ ਤਰ੍ਹਾਂ ਜੀਵ ਦੀ ਹਾਲਤ ਹੈ। ਭਾਵੇਂ ਸਾਧ ਸੰਗਤ ਜੀ ਬੜਾ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ, ਇਸ ਸੰਸਾਰ ਵਿੱਚ ਆਇਆ ਹੋਇਆ ਜੀਵ ਤ੍ਰਿਸ਼ਨਾ ਰੂਪੀ ਸਾਧ ਸੰਗਤ ਜੀ ਕਬੂਤਰੀ ਹੈ। ਇਸ ਨੇ ਜੀਵ ਰੂਪੀ ਕਬੂਤਰ ਨੇ ਇਹਦਾ ਸੰਗ ਕੀਤਾ, ਇਹਦੇ ਤੋਂ ਹੰਕਾਰ ਲੋਭ ਆਦਿਕ ਵਿਕਾਰਾਂ ਰੂਪੀ ਜਿਹੜੀ ਸੰਤਾਨ ਪੈਦਾ ਹੋਈ ਹੈ। ਫਿਰ ਕੀ ਹੋਇਆ, ਸੰਸਾਰ ਦੇ ਅੰਦਰ ਮੋਹ ਰੂਪੀ ਜਿਹੜਾ ਜੰਜਾਲ, ਬੰਧਨਾਂ ਦਾ ਜੰਜਾਲ, ਇਹਦੇ ਵਿੱਚ ਇਹ ਸਾਧ ਸੰਗਤ ਜੀ ਵਿਕਾਰਾਂ ਦੇ ਕਰਕੇ ਜੀਵ ਨੇ ਜਿਹੜਾ ਪਰਿਵਾਰ ਹੈ ਵੱਧ ਜਾਣਾ ਕੀਤਾ ਹੈ। ਤੇ ਵਜਣ ਕਰਕੇ ਜੀਵ ਰੂਪੀ ਕਬੂਤਰ ਵੀ ਆਪਣੇ ਆਪ ਨੂੰ ਵਿੱਚ ਹੀ ਬਣਾਈ ਰੱਖਦਾ, ਕਦੇ ਛੱਡਣ ਨੂੰ ਚੇਤ ਹੀ ਨਹੀਂ ਕਰਦਾ, ਕਦੇ ਪਦਾਰਥਾਂ ਨੂੰ ਦੇਖ ਕਰਕੇ ਲੋਭਾਈਮਾਨ ਹੁੰਦਾ, ਕਦੇ ਸ਼ਰੀਰਾਂ ਨੂੰ ਦੇਖ ਕਰਕੇ ਬਾਰ-ਬਾਰ ਮੋਹ ਕਰੀ ਜਾਂਦਾ, ਮੇਰ ਤੇਰ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਇਦਾਂ ਦੀ ਜੀਵ ਦੀ ਹਾਲਤ ਹੈ। ਤੇ ਕਾਲ ਰੂਪੀ ਸ਼ਿਕਾਰੀ ਆ ਕਰਕੇ ਜੀਵ ਨੂੰ ਫਿਰ ਬੰਨ ਕੇ ਲੈ ਜਾਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਇਹਨਾਂ ਜੀਵਾਂ ਦੀ ਹਾਲਤ ਹੈ। ਤੇ ਉਹ ਮਨਮੁਖ ਸਭ ਵਸ ਕਾਲੇ RAM। ਸਾਰੇ ਜਿਹੜੇ ਮਾਦਾ ਪਰਸਤ ਜੀਵ ਹੈ, ਹੰਕਾਰੀ ਜੀਵ ਹਨ, ਮਹਾਰਾਜ ਕਹਿੰਦੇ ਕਾਲ ਦੇ ਵਸ ਪੈਣ ਵਾਲੇ ਹਨ। ਜੋ ਮੋਹਿ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ। ਇਹ ਮੇਰੀਏ ਜਿੰਦੇ ਜਿਹੜੇ ਸੰਸਾਰ ਦੇ ਅੰਦਰ ਮਾਇਆ ਦੇ ਨਾਲ ਹਰ ਸਮੇਂ ਮੋਹ ਕਰਦੇ ਹਨ, ਚਿੱਤ ਨੂੰ ਹਰ ਸਮੇਂ ਲਾ ਕਰਕੇ ਰੱਖਦੇ ਹੈ। ਸ਼ਰੀਰਾਂ ਦਾ ਮੋਹ, ਪਦਾਰਥਾਂ ਦੀ, ਧਨ ਦੀ ਮੇਰ ਤੇਰੀ ਹਰ ਸਮੇਂ ਕਰਦੇ ਰਹਿੰਦੇ ਹਨ। ਸੇ ਮਨਮੁਖ ਮੂੜ ਬੇਤਾਲੇ RAM। ਉਹ ਮਨਮੁਖ ਜੀਵ ਮੂੜ ਮਹਾ ਮੂਰਖ ਵੱਡੇ ਬੇਸਮਝ ਹਨ, ਅਤੇ ਬੇਤਾਲੇ ਉਹ ਭੂਤ ਹਨ, ਪ੍ਰੇਤਾਂ ਦੀ ਤਰ੍ਹਾਂ। ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਹੈ ਜਿਹੜੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ। ਦਾਤਾਂ ਤਾਂ ਚੇਤੇ ਨੇ, ਦਾਤੇ ਨੂੰ ਜਿਨ੍ਹਾਂ ਨੂੰ ਵਿਸਾਰ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਯਾਦ ਨਹੀਂ ਕਰਦੇ। ਹਰ ਸਮੇਂ ਕਦੇ ਜੜ ਮਾਇਆ, ਕਦੇ ਚੇਤਨ ਮਾਇਆ ਵਿੱਚ ਹੀ ਚਿੱਤ ਲਾਈ ਰੱਖਦੇ ਹਨ। ਜਾਨ ਤਰਾਹਿ ਤਰਾਹਿ ਸਰਨਾਗਤੀ ਮੇਰੀ ਜਿੰਦੜੀਏ। ਤੇ ਮਹਾਰਾਜ ਉਹਨਾਂ ਮਨਮੁਖਾਂ ਦਾ ਭਲਾ ਹੋ ਸਕਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਇਹ ਜਿੰਦੇ ਹੋ ਸਕਦਾ ਹੈ ਜੇ ਬਾਰ-ਬਾਰ ਬੇਨਤੀਆਂ ਕਰਨ, ਮਹਾਰਾਜ ਕਿਰਪਾ ਕਰਕੇ ਸਾਨੂੰ ਤਰਾਹੇ ਤਰਾਹੇ ਬਚਾ ਲਓ, ਬਚਾ ਲਓ। ਮਹਾਰਾਜ ਸਾਡੀ ਰੱਖਿਆ ਕਰ ਲਓ, ਸਾਡੀ ਰੱਖਿਆ ਕਰ ਲਓ। ਆਪ ਕਿਰਪਾ ਕਰਕੇ ਸਾਨੂੰ ਬਚਾ ਲਓ, ਤਾਂ ਮਹਾਰਾਜ ਸਾਡਾ ਬਚਾਅ ਹੋ ਸਕਦਾ ਹੈ। ਜੇ ਮਹਾਰਾਜ ਕਹਿੰਦੇ ਜੇ ਇਹੋ ਬੇਨਤੀਆਂ ਕਰੇ, ਜਨ ਤਰਾਹੇ ਤਰਾਹੇ ਸਰਨਾਗਤੀ ਮੇਰੀ ਜਿੰਦੜੀਏ। ਤਰਾਸ ਤਰਾਸ ਕਰਦੇ ਹੋ, ਡਰਦੇ ਡਰਦੇ ਹੋਏ ਬਾਰ-ਬਾਰ ਜੇ ਮਨਮੁਖ ਜੀਵ ਵੀ ਬੇਨਤੀਆਂ ਕਰ ਲੈਣ। ਗੁਰੂ ਨਾਨਕ ਹਰ ਰਖਵਾਲੇ RAM। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਦੇ ਰਖਵਾਲੇ ਬਣਦੇ ਐ। ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਦੀ ਰੱਖਿਆ ਕਰਦੇ ਐ।
ਜੇ ਕਿਤੇ ਕੋਈ ਪਾਪੀ ਬੰਦਾ ਵੀ, ਗੁਨਹਗਾਰ ਵੀ ਸਾਧ ਸੰਗਤ ਜੀ ਅੱਗੇ ਤੋਂ ਤੋਬਾ ਕਰੇ ਕਿ ਮਹਾਰਾਜ ਮੈਂ ਅੱਗੇ ਤੋਂ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰਾਂਗਾ, ਪਾਪ ਕਰਮ ਨਹੀਂ ਕਰਾਂਗਾ, ਝੂਠ ਨਹੀਂ ਬੋਲਾਂਗਾ, ਠੱਗੀਆਂ ਨਹੀਂ ਮਾਰਾਂਗਾ, ਮਹਾਰਾਜ ਚੋਰੀਆਂ ਨਹੀਂ ਕਦੇ ਵੀ ਕਰਾਂਗਾ, ਕਿਸੇ ਨਾਲ ਵੀ ਛਲ ਧੋਖਾ ਨਹੀਂ ਕਰਾਂਗਾ, ਇੱਕ ਵਾਰ ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ ਲਓ। ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਆਪ ਉਹਨਾਂ ਦਾ ਰਖਵਾਲਾ ਬਣਦਾ ਹੈ। ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਨੂੰ ਤਾੜਨਾ ਕਰਕੇ ਅੱਗੇ ਤੋਂ ਸੁਚੇਤ ਹੋਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਆ। ਇਹ ਸਤਿਗੁਰੂ ਜੀ ਦਾ ਬਿਰਧ ਹੈ। ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ, ਐ ਮੇਰੀ ਜਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਦਾਸ ਪਿਆਰੇ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲਾ ਕੇ ਭਵ ਸਾਗਰ ਤੋਂ ਤਰ ਗਏ ਹਨ। ਧੁਰ ਭਾਗ ਵੱਡੇ ਹਰ ਪਾਇਆ RAM, ਜਿਨ੍ਹਾਂ ਦੇ ਤੁਰੋਂ ਹੀ ਪ੍ਰਮਾਤਮਾ ਨੇ ਵੱਡੇ ਭਾਗ ਲਿਖ ਕਰਕੇ ਪਾਏ ਸਨ। ਉਹਨਾਂ ਨੇ ਆਪਣੀ ਲਿਵ ਨੂੰ, ਆਪਣੀ ਚਿੱਤ ਬਿਰਤੀ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਰੱਖਿਆ ਤੇ ਸੁਰਤ ਬਿਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨੇ ਕਰਕੇ ਉਹਨਾਂ ਨੇ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਜਾਣਾ ਕੀਤਾ। ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ, ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ ਇੱਕ ਜਹਾਜ਼ ਦੀ ਤਰ੍ਹਾਂ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵ ਦਾ ਪਾਰ ਉਤਾਰਾ ਕਰ ਦਿੰਦੇ ਐ, ਮੁਕਤ ਰੂਪ ਕਿਨਾਰੇ ਤੇ ਪਹੁੰਚਾ ਦਿੰਦੇ ਨੇ। ਜੋ ਸਿੱਖ ਸ਼ਰਧਾ ਭਾਵਨਾ ਸਹਿਤ ਹੋ ਕੇ ਮਹਾਰਾਜ ਜੀ ਦੀ ਸ਼ਰਨ ਧਾਰਨ ਕਰਦੇ ਐ। ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ। ਪੋਤ ਨਾਮ ਸਾਧ ਸੰਗਤ ਜੀ ਖਜ਼ਾਨੇ ਦਾ ਵੀ ਹੈ, ਪੋਤ ਨਾਮ ਜਹਾਜ਼ ਦਾ, ਬੇੜੇ ਦਾ ਵੀ ਹੈ। ਮਹਾਰਾਜ ਕਹਿੰਦੇ ਐਸਾ ਪਰਮੇਸ਼ਰ ਦਾ ਨਾਮ ਹੈ, ਐ ਮੇਰੀ ਜਿੰਦੇ ਇੱਕ ਬੇੜੇ ਦੀ ਤਰ੍ਹਾਂ ਹੈ, ਜਹਾਜ਼ ਦੀ ਤਰ੍ਹਾਂ ਹੈ। ਗੁਰ ਖੇਵਟ ਸ਼ਬਦ ਤਰਾਇਆ RAM, ਤੇ ਨਾਮ ਰੂਪੀ ਜਹਾਜ਼ ਹੈ, ਪੂਰੇ ਸਤਿਗੁਰੂ ਜੀ ਆਪ ਮਲਾਹ ਦੀ ਤਰ੍ਹਾਂ ਹਨ। ਸਾਧ ਸੰਗਤ ਜੀ ਜਿਸ ਬੇੜੇ ਦਾ ਮਲਾਹ ਸਤਿਗੁਰੂ ਆਪ ਹੋਵੇ, ਉਹ ਬੇੜਾ ਕਦੇ ਡੁੱਬ ਨਹੀਂ ਸਕਦਾ, ਨਾ ਕਦੇ ਡਗਮਗਾ ਸਕਦਾ। ਜਿੰਨੀਆਂ ਮਰਜ਼ੀ ਲਹਿਰਾਂ ਉੱਠੀ ਜਾਣ, ਜਿੰਨੇ ਮਰਜ਼ੀ ਤੂਫਾਨ ਆ ਜਾਣ, ਪਰ ਉਹ ਬੇੜਾ ਕਦੇ ਡੁੱਬ ਨਹੀਂ ਸਕਦਾ। ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਮੇਰੀ ਜਿੰਦੇ ਗੁਰ ਖੇਵਟ ਸ਼ਬਦ ਤਰਾਇਆ RAM। ਪੂਰੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਸ਼ਬਦ ਉਪਦੇਸ਼ ਦੀ ਦਾਤ ਬਖਸ਼ੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਉਹਨਾਂ ਦੇ ਮਲਾਹ ਬਣੇ ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ। ਨਾਮਰੂ ਬੇੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੜਾ ਕਰਕੇ ਨਾਮ ਦੇ ਨਾਲ ਜੋੜ ਕਰਕੇ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਪਾਰ ਕਰ ਦਿੱਤਾ ਹੈ। ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ, ਐ ਮੇਰੀ ਜਿੰਦੇ ਅਕਾਲ ਪੁਰਖ ਪਰਮਾਤਮਾ ਬੜਾ ਦਿਆਲੂ ਹੈ। ਸਭ ਥਾਵਾਂ ਤੇ ਹਰੀ, ਹਰ ਥਾਂ ਤੇ ਵਰਤਨ ਵਾਲਾ, ਪਾਪ ਕਰਮਾਂ ਦਾ ਹਾਰਕ ਪਰਮੇਸ਼ਰ ਬੜਾ ਹੀ ਦਇਆਵਾਨ ਹੈ। ਗੁਰ ਸਤਿਗੁਰ ਮੀਠ ਲਗਾਇਆ RAM, ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਹੀ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਾ ਹੈ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਾ ਹੈ, ਉਹਨਾਂ ਨੇ ਸਤਿਗੁਰੂ ਜੀ ਦੀ ਮੱਤ ਧਾਰਨ ਕੀਤੀ ਹੈ। ਗੁਰ ਉਪਦੇਸ਼ ਦੁਆਰਾ ਗੁਰੂ ਸਿੱਖਿਆ ਨੂੰ ਜੀਵਨ ਦੇ ਵਿੱਚ ਗ੍ਰਹਿਣ ਕੀਤਾ ਹੈ, ਤਾਂ ਹੀ ਪਰਮੇਸ਼ਰ ਦਾ ਨਾਮ ਮਿੱਠਾ ਲੱਗਾ ਹੈ। ਕਰ ਕਿਰਪਾ ਸੁਣ ਬੇਨਤੀ ਹਰ ਹਰ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਹਰੀ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਜੀ ਸਾਡੀ ਬੇਨਤੀ ਸੁਣਨਾ ਕਰੋ। ਜਨ ਨਾਨਕ ਨਾਮ ਤੇ ਆਇਆ RAM। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੀ ਆਪ ਜੀ ਨੇ ਬੇਨਤੀ ਸੁਣੀ ਹੈ ਨਾ, ਉਹਨਾਂ ਨੇ ਤੁਹਾਡਾ ਨਾਮ ਧਿਆਇਆ ਹੈ। ਮਹਾਰਾਜ ਸਾਡੀ ਵੀ ਬੇਨਤੀ ਸੁਣ ਲਓ, ਸਾਡੀ ਵੀ ਅਰਦਾਸ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰ ਲਓ, ਸਾਡੀ ਅਰਜ਼ ਕਬੂਲ ਕਰ ਲਓ। हे ਅਕਾਲ ਪੁਰਖ ਵਾਹਿਗੁਰੂ ਅਸੀਂ ਵੀ ਬੜੇ ਪਿਆਰ ਵਿੱਚ ਭੇਜ ਕਰਕੇ ਤੁਹਾਡਾ ਨਾਮ ਜਪ ਸਕੀਏ, ਪ੍ਰੀਤ ਰੂਪ ਰਸਨਾ ਦੇ ਨਾਲ ਮਹਾਰਾਜ ਆਪ ਜੀ ਦੇ ਗੁਣ ਗਾ ਸਕੀਏ। ਐਸੀ ਸਾਡੇ ਤੇ ਕਿਰਪਾ ਕਰੋ, ਐਸੀ ਮਹਾਰਾਜ ਸਾਡੇ ਤੇ ਦਇਆ ਕਰੋ। हे ਗਰੀਬ ਨਵਾਜ ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ RAM। ਮਹਾਰਾਜ ਸਾਡੇ ਤੇ ਐਸੀ ਕਿਰਪਾ ਕਰ ਦੇਵੋ, ਕਿਉਂਕਿ ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਜੀ ਸਾਡਾ ਕੋਈ ਬਲ ਨਹੀਂ ਹੈ,
ਸਾਡੀ ਕੋਈ ਸਿਆਣਪ ਕੋਈ ਮਹਾਰਾਜ ਸਾਡੀ ਕੋਈ ਸ਼ਕਤੀ ਨਹੀਂ ਗਾ, ਆਪਣੇ ਬਲ ਦੇ ਨਾਲ ਤੁਹਾਡਾ ਜਸ ਗਾ ਸਕੀਏ, ਤੁਹਾਡਾ ਨਾਮ ਜਪ ਸਕੀਏ। ਇਸ ਲਈ ਆਪ ਕਿਰਪਾ ਕਰੋ ਮਹਾਰਾਜ। ਸਾਡੀ ਬੇਨਤੀ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰ ਲਓ। ਹੇ ਗਰੀਬ ਨਵਾਜ, ਨਾਮ ਜਪਣ ਦੀ ਸਾਨੂੰ ਦਾਤ ਬਖਸ਼ਿਸ਼ ਕਰ ਦੇਵੋ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ, ਗੁਰ ਸਤਿਗੁਰ ਮੀਠ ਲਗਾਇਆ RAM। ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ RAM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।